ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ। ਅੱਜ 20 ਜਨਵਰੀ ਦਿਨ ਹੈਗਾ ਜੀ ਬੁੱਧਵਾਰ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਤੋਂ ਹਰਜੋਤ ਸਿੰਘ ਖਾਲਸਾ ਜੀ। ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਗਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਅਵਤਾਰ ਸਿੰਘ ਰਤੌੜ, ਸਰਜਲ ਟਰੱਕਿੰਗ, ਇਹ ਸਾਰੇ ਜਾਣੇ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਹਰਬੰਸ ਕੌਰ, ਸੁਲੱਖਣ ਸਿੰਘ ਤੋਂਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਜੋ ਬਾਈਡਨ ਆ ਉਹਨਾਂ ਨੂੰ 46ਵਾਂ ਜਿਹੜਾ ਪ੍ਰੈਜ਼ੀਡੈਂਟ ਆ ਯੂਨਾਈਟਡ ਸਟੇਟਸ ਦਾ, ਅੱਜ ਐਜ਼ ਏ 46ਵਾਂ ਪ੍ਰੈਜ਼ੀਡੈਂਟ ਉਹਨਾਂ ਨੇ ਸਹੁੰ ਚੱਕ ਲਈ ਹੈਗੀ ਆ। 12 ਵਜੇ ਤੋਂ ਪਹਿਲਾਂ ਥੋੜ੍ਹਾ ਸਮਾਂ ਜਿਹੜੀ ਉਹਨਾਂ ਨੇ ਸਹੁੰ ਚੱਕੀ ਆ, ਅਤੇ ਨਾਲ ਦੀ ਨਾਲ ਕਮਲਾ ਦੇਵੀ ਹੈਰਿਸ ਜਿਹੜੀ ਆ ਪਹਿਲੀ ਬਲੈਕ ਵਾਈਸ ਪ੍ਰੈਜ਼ੀਡੈਂਟ ਜਿਹੜੀ ਆ ਯੂਨਾਈਟਡ ਸਟੇਟਸ ਦੀ ਬਣੀ ਹੈਗੀ ਆ। ਸੋ ਉਹਦੇ ਵਿੱਚ ਜਿਹੜਾ ਉਹਨਾਂ ਨੇ ਮੇਨ ਫੋਕਸ ਦਿੱਤਾ ਹੈਗਾ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਯੂਨਿਟੀ ਜਿਹੜੀ ਆ ਉਹ ਮੇਰਾ ਮੇਨ ਮੁੱਦਾ ਰਹੂਗਾ। ਸਾਰਿਆਂ ਨੂੰ ਪਤਾ ਹੈ ਵੀ ਕੰਟਰੀ ਜਿਹੜੀ ਪੂਰੀ ਡਿਵਾਈਡਡ ਹੈਗੀ ਆ, ਕੰਜ਼ਰਵੇਟਿਵ, ਲਿਬਰਲ ਅਤੇ ਰੂਰਲ ਵਰਸਸ ਅਰਬਨ। ਸੋ ਉਹਨਾਂ ਨੇ ਇਹ ਕਿਹਾ ਵੀ ਚਾਹੇ ਕਿਸੇ ਨੇ ਮੈਨੂੰ ਵੋਟਾਂ ਪਾਈਆਂ ਚਾਹੇ ਨਹੀਂ ਪਾਈਆਂ, ਪਰ ਮੈਂ ਪ੍ਰੈਜ਼ੀਡੈਂਟ ਸਾਰਿਆਂ ਦਾ ਹੋਊਂਗਾ ਅਤੇ ਰਲ ਕੇ ਜਿਹੜਾ ਆ ਇਸ ਕੰਟਰੀ ਨੂੰ ਆਪਾਂ ਅੱਗੇ ਲੈ ਕੇ ਜਾਣਾ। ਅਤੇ ਨਾਲ ਦੀ ਨਾਲ ਇਹ ਵੀ ਆ ਰਿਹਾ ਵੀ 17 ਦੇ ਕਰੀਬ ਜਿਹੜੇ ਐਗਜ਼ੀਕਿਊਟਿਵ ਐਕਸ਼ਨਜ਼ ਆ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹ ਅੱਜ ਸਾਈਨ ਕਰਨਗੇ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਸੀ ਉਹਨਾਂ ਨੂੰ ਰਿਵਰਸ ਕੀਤਾ ਜਾਊਗਾ। ਜੀ ਬਿਲਕੁਲ। ਸੋ ਅੱਜ ਦੀ ਜਿਹੜੀ ਇਨਾਗਰੇਸ਼ਨ ਦੇ ਵਿੱਚ ਆਮ ਲੋਕਾਂ ਦੀ ਗਿਣਤੀ ਕਾਫੀ ਘੱਟ ਸੀ। ਫੌਜ ਦੀ ਨਫਰੀ ਜਿਹੜੀ ਆ ਉਹ ਬਹੁਤ ਸੀਗੀ। ਨੈਸ਼ਨਲ ਗਾਰਡ 20,000 ਤੋਂ ਵੱਧ ਦੀ ਸੰਖਿਆ ਦੇ ਵਿੱਚ ਇਸ ਇਨਾਗਰੇਸ਼ਨ ਦੇ ਉੱਤੇ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਜਿਹੜੇ ਆ ਉਹ ਤੈਨਾਤ ਕੀਤੇ ਹੋਏ ਸੀ। ਅਤੇ ਇਹ ਇਨਾਗਰੇਸ਼ਨ ਤੋਂ ਪਹਿਲਾਂ ਕਾਫੀ ਜਿਹੜੇ ਤਰ੍ਹਾਂ ਦੀਆਂ ਗੱਲਾਂ ਅਤੇ ਕਈ ਤਰੀਕੇ ਦਾ ਡਰ ਸਹਿਮ ਦਾ ਮਾਹੌਲ ਵੀ ਜਿਹੜਾ ਉਹ ਕਿਤੇ ਨਾ ਕਿਤੇ ਬਣਿਆ ਪਿਆ ਸੀ, ਕਿਉਂਕਿ 6 ਜਨਵਰੀ ਨੂੰ ਜੋ ਆਪਾਂ ਕੈਪੀਟਲ ਦੇ ਵਿੱਚ ਵਾਪਰਿਆ ਦੇਖਿਆ ਹੈਗਾ ਆ। ਹਰਜੋਤ ਸਿੰਘ ਜੀ, ਨੈਸ਼ਨਲ ਮਾਲ ਦੇ ਵਿੱਚ ਲੋਕ ਜਿਹੜੇ ਉਹ ਨਹੀਂ ਸੀਗੇ, ਉੱਥੇ ਜਿਹੜੇ ਝੰਡੇ ਜਿਹੜੇ ਉਹ ਲਾਏ ਗਏ, ਅਮਰੀਕਾ ਦੇ ਝੰਡੇ ਲਾਏ ਗਏ। ਇਹ ਬੇਸਿਕਲੀ ਇਹੀ ਚੀਜ਼ ਨੂੰ ਦਿਖਾਉਣ ਦੇ ਲਈ ਵੀ ਜੇ ਨਾ ਹੁੰਦੇ ਤਾਂ ਇੱਥੇ ਇੱਦਾਂ ਲੋਕਾਂ ਦੀ ਗਹਿਮਾ ਗਹਿਮੀ ਜਿਹੜੀ ਉਹ ਹੋਣੀ ਸੀ। ਪਰ ਕੋਵਿਡ ਦੇ ਚੱਲਦਿਆਂ ਅਤੇ ਉਸ ਤੋਂ ਵੱਡੀ ਜਿਹੜੀ ਆ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਘੱਟ ਲੋਕਾਂ ਨੂੰ ਹੀ ਜਿਹੜਾ ਆ ਇੱਥੇ ਆਉਣ ਦੇ ਲਈ ਇਹਨਾਂ ਦੀ ਖੁਦ ਦੀ ਇਨਾਗਰੇਸ਼ਨ ਕਮੇਟੀ ਨੇ ਵੀ ਆਖਿਆ ਸੀ। ਬਾਈਡਨ ਨੇ ਆਪਣੇ ਐਡਰੈਸ ਦੇ ਵਿੱਚ ਡੈਮੋਕ੍ਰੇਸੀ ਹੈਜ਼ ਪ੍ਰੀਵੇਲਡ ਜਿਹੜਾ ਆ ਉਹ ਗੱਲ ਆਖੀ, ਅਤੇ ਜਿੱਦਾਂ ਤੁਸੀਂ ਕਿਹਾ ਵੀ ਸਾਰਿਆਂ ਨੂੰ ਇਕੱਠੇ ਮਿਲ ਕੇ ਯੂਨਿਟੀ ਜਿਹੜੀ ਆ ਉਹ ਕਰਨ ਦੇ ਲਈ ਗੱਲ ਆਖੀ ਆ। ਸੋ ਇਸ ਤੋਂ ਪਹਿਲਾਂ ਇਹਨਾਂ ਦੇ ਸਹੁੰ ਚੱਕਣ ਤੋਂ ਪਹਿਲਾਂ ਜਿਹੜੀ ਉਪ ਰਾਸ਼ਟਰਪਤੀ ਦੀ ਸਹੁੰ ਜਿਹੜੀ ਆ ਕਮਲਾ ਦੇਵੀ ਹੈਰਿਸ ਆ ਉਸ ਨੇ ਜਿਹੜੀ ਉਹ ਚੱਕੀ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ, ਇਹ ਪਹਿਲੀ ਜਿਹੜੀ ਆ ਆਪਣੇ ਆਪ ਨੂੰ, ਕਿਉਂਕਿ ਅਫਰੀਕਨ ਅਮੈਰੀਕਨ ਬਲੈਕ ਕਮਿਊਨਿਟੀ ਦੇ ਨਾਲ ਜੋੜ ਕੇ ਜਿਹੜੀ ਉਹ ਦਰਸਾਉਂਦੀ ਆ। ਸੋ ਉਸ ਨੇ ਜਿਹੜੀ ਆ ਉਹ ਚੀਜ਼ ਉਹ ਬਣੀ, ਇਤਿਹਾਸ ਦੇ ਵਿੱਚ ਪਹਿਲੀ ਚੀਜ਼ ਜਿਹੜੀ ਉਹ ਹੋਈ ਆ। ਇਹਨਾਂ ਦੇ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਸਾਬਕਾ 3 ਰਾਸ਼ਟਰਪਤੀ ਅਤੇ ਉਹਨਾਂ ਦੀਆਂ ਵਾਈਫਸ ਜਿਹੜੀਆਂ ਇੱਥੇ ਮੌਜੂਦ ਸੀਗੀ, ਜਾਰਜ ਬੁਸ਼, ਬਿਲ ਕਲਿੰਟਨ ਅਤੇ ਬਰਾਕ ਓਬਾਮਾ, ਇਹਨਾਂ ਦੀਆਂ ਵਾਈਫਸ ਜਿਹੜੀਆਂ ਉਹ ਨਾਲ ਮੌਜੂਦ ਸੀਗੇ। ਉਪ ਰਾਸ਼ਟਰਪਤੀ ਮਾਈਕ ਪੈਂਸ, ਉਹਨਾਂ ਦੀ ਵਾਈਫ ਜਿਹੜੀ ਆ ਉਹਨਾਂ ਨੇ ਵੀ ਇਸ ਦੇ ਵਿੱਚ ਜਿਹੜੀ ਉਹ ਸ਼ਿਰਕਤ ਕੀਤੀ, ਅਤੇ ਹੋਰ ਵੀ ਕਈ ਹਾਲੀਵੁੱਡ ਦੇ ਸਿਤਾਰੇ ਜਿਹੜੇ ਆ ਉਹ ਇੱਥੇ ਦੇਖਣ ਨੂੰ
ਮਿਲੇ। ਲੇਡੀ ਗਾਗਾ, ਜੇ-ਲੋ, ਜਿਹੜੀ ਜੈਨੀਫਰ ਲੋਪੇਜ਼ ਆ, ਉਹਨਾਂ ਦੋਨਾਂ ਨੇ ਵੀ ਜਿਹੜੇ ਆ ਉਹ ਗੀਤ ਜਿਹੜੇ ਉੱਥੇ ਗਾਏ ਹੈਗੇ ਆ। ਸੋ ਕੁਛ ਕੁ ਮਿੰਟ ਜਿਹੜੀ ਆ ਜੋ ਬਾਈਡਨ ਹੋਣਾ ਨੇ ਜਿਹੜੀ ਆ ਇਹ ਉੱਥੇ ਭਾਸ਼ਣ ਜਿਹੜਾ ਉਹ ਦਿੱਤਾ ਆ, ਅਤੇ ਹੁਣ ਜਿਹੜੇ ਉਹ 46ਵੇਂ ਰਾਸ਼ਟਰਪਤੀ ਅਮਰੀਕਾ ਦੇ ਜਿਹੜੇ ਉਹ ਬਣ ਗਏ ਆ। ਇਹਨਾਂ ਦੇ ਮੂਹਰੇ ਚੁਣੌਤੀਆਂ ਬਹੁਤ ਨੇ। ਪੈਨੇਡੈਮਿਕ ਇੱਕ ਇਸ ਦੇ ਵਿੱਚ ਆ, ਇਕਨੋਮਿਕ ਕ੍ਰਾਈਸਿਸ ਜਿਹੜਾ ਆ ਉਸ ਦੀ ਤਲਵਾਰ ਜਿਹੜੀ ਮੰਡਰਾ ਰਹੀ ਆ ਉਸ ਨੂੰ ਲੈ ਕੇ, ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਆ, ਅਤੇ ਖਾਸ ਕਰਕੇ ਅਮਰੀਕਾ ਨੂੰ ਯੂਨਾਈਟ ਕਰਨ ਦੇ ਲਈ, ਇਕੱਠਿਆਂ ਕਰਨ ਦੇ ਲਈ, ਉਹ ਇੱਕ ਸਭ ਤੋਂ ਵੱਡੀ ਜਿਹੜੀ ਚੁਣੌਤੀ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਿਹੜੀ ਉਹ ਰਹੂਗੀ। 78 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਬਜ਼ੁਰਗ ਉਮਰ ਦੇ ਜਿਹੜੇ ਇਹ ਰਾਸ਼ਟਰਪਤੀ ਆ, ਉਹਨਾਂ ਨੇ ਐਜ਼ ਏ ਰਾਸ਼ਟਰਪਤੀ ਦੇ ਵਜੋਂ ਜਿਹੜੀ ਉਹ ਸਹੁੰ ਚੱਕੀ ਹੈਗੀ ਆ। ਸੋ ਇਸ ਤੋਂ ਪਹਿਲਾਂ ਕੁਛ ਕੁ ਜਿਹੜੇ ਉੱਥੇ ਸੈਨੇਟਰਸ ਵੀ ਜਿਹੜੇ ਬੋਲ ਰਹੇ ਸੀ, ਉਹਨਾਂ ਨੇ ਵੀ ਜਿਹੜਾ 6 ਜਨਵਰੀ ਵਾਲਾ ਜਿਹੜੀ ਹਿੰਸਾ ਆ ਉਸ ਦਾ ਵੀ ਵਿੱਚ ਥੋੜ੍ਹਾ ਜਿਹਾ ਜਿਹੜਾ ਜ਼ਿਕਰ ਕੀਤਾ, ਅਤੇ ਵਾਰੀ ਸਿਰ ਸਾਰੇ ਜਣੇ ਬੋਲਦੇ ਰਹੇ। ਦੂਰੀ 'ਤੇ ਜਿਹੜੇ ਹਰਜੋਤ ਸਿੰਘ ਜੀ ਜਿੱਦਾਂ ਜਿਹੜਾ ਵੀ ਪਰਿਵਾਰ ਆਇਆ ਸੀ ਦੂਰੀ ਦੇ ਉੱਤੇ ਉਹ ਬੈਠਾ ਸੀਗਾ, ਉਹਨਾਂ ਨੇ ਉੱਥੇ ਫਿਜ਼ੀਕਲ ਡਿਸਟੈਂਸਿੰਗ ਦਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਉੱਥੇ ਰੱਖਿਆ, ਅਤੇ ਇੱਕ ਚੀਜ਼ ਦੇਖੀ ਗਈ ਵੀ ਤਕਰੀਬਨ ਸਾਰਿਆਂ ਨੇ ਹੀ ਉੱਥੇ ਜਿਹੜੇ ਆ ਉਹ ਮਾਸਕ ਪਾ ਕੇ ਰੱਖੇ ਹੋਏ ਸੀਗੇ। ਜੀ, ਸੋ ਬਿਲਕੁਲ ਕੱਲ੍ਹ ਨੂੰ ਜਿਹੜੇ ਜੋ ਬਾਈਡਨ ਆ ਪ੍ਰੈਜ਼ੀਡੈਂਟ, ਉਹ ਪੂਰਾ ਦਿਨ ਆਪਣੇ ਆਫਿਸ ਦੇ ਵਿੱਚ ਰਹਿਣਗੇ, ਅਤੇ ਮੇਨ ਵੀਰਵਾਰ ਦਾ ਜਿਹੜਾ ਦਿਨ ਹੈਗਾ ਆ ਕਰੋਨਾ ਵਾਇਰਸ ਪੈਨੇਡੇਮਿਕ ਦੇ ਉੱਤੇ ਫੋਕਸ ਰਹੂਗਾ। ਸ਼ੁੱਕਰਵਾਰ ਨੂੰ ਜੋ ਬਾਈਡਨ ਹੁਣੀ ਜਿਹੜੇ ਇਕਨੋਮਿਕ ਰਿਲੀਫ ਇਹਦੇ ਵਿੱਚ ਐਗਜ਼ੀਕਿਊਟਿਵ ਆਰਡਰ ਉਹ ਜਾਰੀ ਕਰਨਗੇ। ਫੈਡਰਲ ਇੰਪਲਾਈਜ਼ ਜਿਹੜੇ ਆ ਵੀ ਉਹ ਡਾਇਰੈਕਟਲੀ ਬਾਰਗੇਨਿੰਗ ਕਰ ਸਕਣ, ਖਾਸ ਕਰਕੇ ਜਿਹੜੇ ਸੇਫਟੀ ਨੈਟ ਪ੍ਰੋਗਰਾਮਸ ਆ, ਮੈਡੀਕੇਡ ਅਤੇ ਅਨਪਲਾਇਮੈਂਟ ਇੰਸ਼ੋਰੈਂਸ ਦੇ ਲਈ। ਅਤੇ ਆਉਣ ਵਾਲੇ ਹਫ਼ਤੇ ਦੇ ਵਿੱਚ ਸੋਮਵਾਰ ਨੂੰ ਜਿਹੜਾ ਇਹ ਵਧੀਆ ਪ੍ਰੋਗਰਾਮ ਉਹਨਾਂ ਨੇ ਕਿਹਾ ਵੀ ਬਾਈ ਅਮਰੀਕਨ ਫਸਟ ਜਿਹੜਾ ਪੂਰਾ ਜ਼ੋਰ ਲਾਇਆ ਜਾਊਗਾ ਵੀ ਜਿੰਨੀਆਂ ਵੀ ਗਵਰਨਮੈਂਟ ਦੀਆਂ ਪਰਚੇਜ਼ਸ ਹੋਊਗੀਆਂ ਗੁੱਡਸ ਅਤੇ ਸਰਵਿਸ, ਉਹ US ਦੀਆਂ ਕੰਪਨੀਆਂ ਤੋਂ ਹੀ ਖਰੀਦੀਆਂ ਜਾਣਗੀਆਂ। ਅਤੇ ਮੰਗਲਵਾਰ ਨੂੰ ਇਕੁਇਟੀ ਦੇ ਉੱਤੇ ਜਿਹੜਾ ਆ ਫੋਕਸ ਰੱਖੂਗਾ। ਬੁੱਧਵਾਰ ਨੂੰ ਜਿਹੜਾ ਆ ਰੈਗੂਲੇਟਰੀ ਐਕਸ਼ਨ ਰੀਐਸਟੈਬਲਿਸ਼ਿੰਗ ਦਾ ਪ੍ਰੈਜ਼ੀਡੈਂਟ ਕਾਉਂਸਲ ਆਫ ਐਡਵਾਈਜ਼ਰਸ ਔਨ ਸਾਇੰਸ ਅਤੇ ਟੈਕਨੋਲੋਜੀ। ਅਤੇ ਵੀਰਵਾਰ ਨੂੰ ਜਿਹੜੇ ਜੋ ਬਾਈਡਨ ਹੁਣੀ ਜਿਹੜੇ ਇੱਕ ਮੈਕਸੀਕੋ ਸਿਟੀ ਪਾਲਿਸੀ ਬਲੋਕਿੰਗ ਜਿਹੜੀ ਫੈਡਰਲ ਫੰਡਿੰਗ ਸੀ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਦੀ ਅਬੋਰਸ਼ਨ ਸਰਵਿਸ ਦੇ ਲਈ, ਉਸ ਨੂੰ ਰੀਸੈਂਡ ਕਰਨਗੇ, ਵਾਪਸ ਕਰਨਗੇ। ਅਤੇ ਇਮੀਗ੍ਰੇਸ਼ਨ ਦੇ ਉੱਤੇ ਆਉਣ ਵਾਲੇ ਸ਼ੁੱਕਰਵਾਰ ਨੂੰ ਜਿਹੜਾ ਆ ਉਹ ਵੱਡਾ ਫੈਸਲਾ ਲੈਣਗੇ। 17 ਦੇ ਕਰੀਬ ਐਗਜ਼ੀਕਿਊਟਿਵ ਐਕਸ਼ਨ ਉਹ ਪਹਿਲੇ ਦਿਨ ਹੀ ਜਿਹੜੇ ਆ ਅੱਜ ਹੋਪਫੁਲੀ ਉਹ ਜਿਹੜੇ ਸਾਈਨ ਕਰਨ ਜਾ ਰਹੇ ਹੈਗੇ ਆ। ਕਰੋਨਾ ਵਾਇਰਸ ਦੇ ਉੱਤੇ ਜਿਹੜਾ WHO ਦੇ ਵਿੱਚੋਂ ਵਿਡਰਾਅ ਕੀਤਾ ਗਿਆ ਸੀ, ਉਹ ਦੁਬਾਰਾ ਕੀ ਫਿਰ ਉਸ ਨੂੰ ਜੁਆਇਨ ਕੀਤਾ ਜਾਊਗਾ, ਅਤੇ ਡਾਕਟਰ ਐਂਥਨੀ ਫੌਸੀ ਜਿਹੜੇ ਆ ਉਹ ਹੈੱਡ ਆਫ ਦਾ ਡੈਲੀਗੇਸ਼ਨ ਬਣਨਗੇ USA ਤੋਂ। ਇਨਵਾਇਰਮੈਂਟ ਦੇ ਵਿੱਚ ਫਿਰ ਜਿਹੜੀ ਪੈਰਿਸ ਕਲਾਈਮੇਟ ਆ ਉਸ ਨੂੰ ਜੁਆਇਨ ਕੀਤਾ ਜਾਊਗਾ, ਅਤੇ ਕੈਂਸਲ ਦਾ ਕੀਸਟੋਨ ਐਕਸਲ ਪਾਈਪਲਾਈਨ ਪ੍ਰੋਜੈਕਟ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਜਿਹੜਾ ਅਲਬਰਟਾ ਤੋਂ USA ਨੂੰ ਜਿਹੜਾ ਇਹ ਮੇਨ ਪਾਈਪਲਾਈਨ ਦਾ ਪ੍ਰੋਜੈਕਟ ਸੀ, ਇਸ ਨੂੰ ਕੈਂਸਲ ਕੀਤਾ ਜਾਊਗਾ। ਇਸੇ ਤਰ੍ਹਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ 1776 ਕਮਿਸ਼ਨ ਡਾਇਰੈਕਟ ਏਜੰਸੀ ਟੂ ਰਿਵਿਊ ਦੇਅਰ ਐਕਸ਼ਨ ਟੂ ਇੰਸ਼ੋਰ ਰੇਸ਼ੀਅਲ ਇਕੁਐਲਿਟੀ, ਉਹ ਵੀ ਜਿਹੜਾ ਆ ਉਸ ਨੂੰ ਰਿਵਰਸ ਕੀਤਾ ਜਾਊਗਾ। ਸੈਂਸਸ ਦੇ ਵਿੱਚ ਜਿਹੜਾ ਆ ਜਿਹੜੇ ਨੌਨ ਸਿਟੀਜ਼ਨਸ ਜਾਂ ਨੌਨ ਲੀਗਲ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਕਾਊਂਟ ਕੀਤਾ ਜਾਊਗਾ। ਇਮੀਗ੍ਰੇਸ਼ਨ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਪਾਸਪੋਰਟ ਹੋਲਡਰਸ 7 ਮੁਸਲਿਮ ਮੈਜੋਰਟੀ ਕੰਟਰੀਜ਼ ਤੋਂ, ਉਹਨਾਂ ਨੂੰ ਰਿਵਰਸ ਕੀਤਾ ਗਿਆ। ਉਹ ਦੂਜਾ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਟਰੰਪਸ ਐਕਸਪੈਂਸ਼ਨ ਆਫ ਇਮੀਗ੍ਰੇਸ਼ਨ ਐਨਫੋਰਸਮੈਂਟ ਵਿਦਇਨ ਯੂਨਾਈਟਿਡ ਸਟੇਟ, ਉਸ ਨੂੰ ਵੀ ਰਿਵਰਸ ਕੀਤਾ ਗਿਆ। ਜਿਹੜੀ ਕੰਧ ਬਣ ਰਹੀ ਆ ਉਸ ਨੂੰ ਉੱਥੇ ਸਟਾਪ ਕੀਤਾ ਜਾਊਗਾ। ਰੈਗੂਲੇਸ਼ਨ ਦੇ ਉੱਤੇ ਜਿਹੜਾ ਆ OVM ਡਾਇਰੈਕਟਰ ਟੂ ਡਿਵੈਲਪ ਰਿਕਮੈਂਡੇਸ਼ਨ ਟੂ ਮਾਡਰਨਾਈਜੇਸ਼ਨ ਰੈਗੂਲੇਟਰੀ ਰਿਵਿਊ ਅਤੇ ਜਿਹੜਾ ਟਰੰਪਸ ਰੈਗੂਲੇਟਰੀ ਅਪਰੂਵਲ ਪ੍ਰੋਸੈਸ ਆ ਉਸ ਨੂੰ ਰਿਵਰਸ ਕੀਤਾ ਜਾਊਗਾ। ਸੋ ਇਹ ਮੇਨ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਜਿਹੜੇ ਐਗਜ਼ੀਕਿਊਟਿਵ ਆਰਡਰਸ ਉਹ ਪਹਿਲੇ ਦਿਨ ਹੀ ਸਾਈਨ ਕਰਨਗੇ। ਜੀ ਬਿਲਕੁਲ, ਇਹਨਾਂ ਨੇ ਆਪਣੇ ਜਿਹੜੇ ਇਸ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇਸ ਚੀਜ਼ ਦੇ ਬਾਰੇ ਆਲਰੇਡੀ ਜਿਹੜਾ ਉਹ
ਦੱਸਿਆ ਸੀਗਾ ਵੀ ਆਹ ਚੀਜ਼ਾਂ ਜਿਹੜੀਆਂ ਅਸੀਂ ਉੱਧਰ ਕਰਨੀਆਂ ਆ। ਅੱਜ ਇਨਾਗਰੇਸ਼ਨ ਦੇ ਦੌਰਾਨ ਜਿਹੜੀ ਪ੍ਰੋ ਟਰੰਪ ਮੌਬ ਨੂੰ ਸੈਨੇਟ ਦੇ ਵਿੱਚ ਨਾ ਪਹੁੰਚੇ, ਉੱਥੇ ਕੈਪੀਟਲ ਪੁਲਿਸ ਦੇ ਆਫਿਸਰ ਯੂਜੀਨ ਗੁੱਡਮੈਨ, ਉਹਨਾਂ ਨੂੰ ਤਾਂ ਆਲਰੇਡੀ ਕਾਂਗਰੈਸ਼ਨਲ 골ਡ ਮੈਡਲ ਜਿਹੜਾ ਉਹ ਦਿੱਤਾ ਗਿਆ ਆ, ਅਤੇ ਕਹਿੰਦੇ ਵੀ ਅੱਜ ਜਿਹੜੀ ਕਮਲਾ ਹੈਰਿਸ ਆ ਉਸ ਨੂੰ ਅਸਕੌਟ ਜਿਹੜਾ ਆ ਉਹਨਾਂ ਨੇ ਇਨਾਗਰੇਸ਼ਨ ਦੇ ਉੱਤੇ ਕੀਤਾ। ਸੋ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਹੁਣ ਕਾਫੀ ਲੋਕ ਜਿਹੜੇ ਆ ਕਿਤੇ ਨਾ ਕਿਤੇ ਜਾਣਨ ਲੱਗ ਗਏ ਆ ਵੀ ਉਸ ਦੀ ਮੁਸ਼ਤੈਦੀ ਦੇ ਕਰਕੇ ਜਿਹੜੇ ਇਹ ਹਿੰਸਕ ਸੀਗੇ, ਦੰਗਾਈ ਸੀਗੇ, ਉਹ ਕੈਪੀਟਲ ਲਾਅ ਮੇਕਰਸ ਦੇ ਉਸ ਟਾਈਮ ਜਦੋਂ ਅੰਦਰ ਸੀਗੇ ਉੱਥੇ ਜਿਹੜਾ ਉਹ ਨਹੀਂ ਪਹੁੰਚ ਸਕੇ। ਟਰੰਪ ਹੁਣਾਂ ਨੇ ਜਾਂਦੇ ਜਾਂਦੇ ਇੱਕ ਪ੍ਰੋਗਰਾਮ ਜਿਹੜਾ ਉਹ ਜ਼ਰੂਰ ਕੀਤਾ, ਜਿੱਥੇ ਕਹਿੰਦੇ ਵੀ ਉਹਨਾਂ ਨੇ ਸੋਚਿਆ ਸੀਗਾ ਵੀ ਕਾਫੀ ਲੋਕ ਜਿਹੜੇ ਆਉਣਗੇ, ਪਰ ਕੁਛ ਕੁ ਜ਼ਿਆਦਾ ਲੋਕ ਜਿਹੜੇ ਉੱਥੇ ਨਹੀਂ ਸੀਗੇ, ਕਿਉਂਕਿ ਕਿਤੇ ਨਾ ਕਿਤੇ ਹੁਣ ਲੋਕਾਂ ਦਾ ਵੀ ਇਹ ਹੈ ਵੀ ਜਿਹੜਾ ਜਿਹਦਾ ਤਾਰਾ ਚਮਕ ਰਿਹਾ ਹੈ ਉਸ ਦੇ ਨਾਲ ਹੀ ਜਿਹੜਾ ਉਹ ਤੁਰਦੇ ਨੇ। ਪਰ ਉਹਨਾਂ ਨੇ ਆਪਣੇ ਇਸ ਦੇ ਵਿੱਚ ਇਹ ਸਿਗਨਲ ਕਹਿੰਦੇ ਆ ਦਿੱਤਾ ਆ ਵੀ ਵੀ ਵਿਲ ਬੀ ਬੈਕ ਇਨ ਸਮ ਫਾਰਮ। ਚਰਚਾਵਾਂ ਜਿਹੜੀਆਂ ਇਸ ਦੀਆਂ ਵੀ ਰਾਈਟ ਨਾਓ ਚੱਲ ਰਹੀਆਂ ਵੀ ਤੀਜੀ ਪਾਰਟੀ ਦਾ ਗਠਨ ਡੋਨਲਡ ਟਰੰਪ ਆ ਉਹ ਕਰ ਸਕਦੇ ਆ, ਜਿਸ ਨੂੰ ਸ਼ਾਇਦ ਪੈਟਰੀਅਟ ਪਾਰਟੀ ਦਾ ਨਾਮ ਜਿਹੜਾ ਉਹ ਦਿੱਤਾ ਜਾ ਸਕਦਾ ਆ। ਇਹ ਕਿਆਸ ਰਹੀਆਂ ਨੇ, ਇਸ ਦੇ ਵਿੱਚ ਕੋਈ ਵੀ ਪੁਸ਼ਟੀ ਜਿਹੜੀ ਉਹ ਨਹੀਂ ਹੈਗੀ। ਹੁਣ ਇਹ ਪਰ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਨਾਲ ਦੇ ਨਾਲ ਹੀ ਵੀ ਹੁਣ ਟਰੰਪ ਐਗਜ਼ਿਟ ਤਾਂ ਜਿਹੜਾ ਉਹ ਕਰ ਗਏ ਨੇ, ਹੁਣ ਇਹ ਸਾਬਕਾ ਰਾਸ਼ਟਰਪਤੀ ਹੋ ਗਏ ਨੇ, ਵੀ ਜਿਹੜਾ ਆਲਰੇਡੀ ਇੰਪੀਚਮੈਂਟ ਦਾ ਮਸਲਾ ਚੱਲ ਰਿਹਾ ਵੀ ਹੁਣ ਸੈਨੇਟ ਦੇ ਵਿੱਚ ਕੀ ਉਹ ਇੰਪੀਚਮੈਂਟ ਨੂੰ ਅੱਗੇ ਲਿਆਂਦਾ ਜਾਊਗਾ ਜਾਂ ਜਿਹੜਾ ਉਹ ਨਹੀਂ ਲਿਆਂਦਾ ਜਾਊਗਾ। ਪਰ ਜਿੱਦਾਂ ਦੀ ਕੱਲ੍ਹ ਮਿਚ ਮਕੌਨਲ ਨੇ ਵੀ ਬਿਆਨ ਜਿਹੜਾ ਉਹ ਦਿੱਤਾ ਆ, ਉੱਥੋਂ ਲੱਗ ਰਿਹਾ ਹੈ ਵੀ ਜਿਹੜੀ ਰਿਪਬਲਿਕਨ ਪਾਰਟੀ ਆ ਹੁਣ ਟਰੰਪ ਹੁਣਾਂ ਨੂੰ ਪੂਰੀ ਤਰ੍ਹਾਂ ਗੁੱਠੇ ਲਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਨਾਲ ਦੇ ਨਾਲ ਕਰੂਗੀ। ਮਿਚ ਮਕੌਨਲ ਅਤੇ ਉਹਨਾਂ ਦੀ ਵਾਈਫ ਇਲੈਨ ਚਾਓ ਉਹ ਵੀ ਜਿਹੜੇ ਅੱਜ ਇਨਾਗਰੇਸ਼ਨ ਦੇ ਉੱਤੇ ਉੱਥੇ ਮੌਜੂਦ ਸੀਗੇ, ਅਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹਨਾਂ ਨੇ ਵੀ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਹਿੱਸਾ ਲਿਆ ਹੈਗਾ ਆ। ਜਾਂਦੇ ਜਾਂਦੇ ਰਾਸ਼ਟਰਪਤੀ ਟਰੰਪ ਨੇ ਜਿਹੜੇ ਅਖੀਰਲੇ ਜਿਹੜੇ ਦਿਨ ਦੇ ਵਿੱਚ 143 ਯਾਨੀ ਕਿ ਕੱਲ੍ਹ ਦਾ ਜਿਹੜਾ ਦਿਨ ਸੀ 143 ਲੋਕਾਂ ਨੂੰ ਕਲੇਮੈਂਸੀ ਅਤੇ ਜਿਹੜੀ ਆ ਉਹਨਾਂ ਨੇ ਮਾਫੀ ਪ੍ਰੈਜ਼ੀਡੈਂਸ਼ੀਅਲ ਪਾਰਡਨ ਜਿਹੜੀ ਆ ਉਹ ਦਿੱਤੀ ਆ, ਜਿਨ੍ਹਾਂ ਦੇ ਵਿੱਚ ਮੁੱਖ ਜਿਹੜਾ ਵੱਡਾ ਨਾਮ ਸਟੀਵ ਬੈਨਨ ਜਿਹੜੇ ਬ੍ਰਾਈਟਬਾਰਟ ਦੇ ਐਡੀਟਰ ਵੀ ਇੱਕ ਨਾਮ ਦੇ ਉੱਤੇ ਰਹੇ ਆ, ਜਿਨ੍ਹਾਂ ਦੇ ਉੱਤੇ ਜਿਹੜਾ ਕੰਧ ਬਣਾਉਣ ਦੇ ਲਈ ਪੈਸੇ ਡਾਲਰ ਇਕੱਠੇ ਕੀਤੇ ਗਏ ਸੀ, ਉਸ ਦੇ ਵਿੱਚ ਹੇਰਾਫੇਰੀ ਦੇ ਕਥਿਤ ਦੋਸ਼ ਜਿਹੜੇ ਆ ਉਹ ਲਾਏ ਗਏ ਸੀ, ਜਿਨ੍ਹਾਂ ਨੂੰ ਉਹਨਾਂ ਨੇ ਨਕਾਰਿਆ ਸੀਗਾ, ਉਹਨਾਂ ਨੂੰ ਉਹਨਾਂ ਨੇ ਮਾਫੀ ਦਿੱਤੀ ਆ। GOP ਦੇ ਮੈਗਾ ਡੋਨਰ ਐਲੀਅਟ ਬਰਾਈਡੀ, ਉਹਨਾਂ ਨੂੰ ਕੁਛ ਸਾਬਕਾ ਰਿਪਬਲਿਕਨ ਮੈਂਬਰਸ ਜਿਹੜੇ ਕਾਂਗਰਸ ਦੇ, ਉਹਨਾਂ ਨੂੰ ਜਿਹੜੀਆਂ ਇਹਨਾਂ ਨੇ ਮਾਫੀਆਂ ਜਿਹੜੀਆਂ ਉਹ ਦਿੱਤੀਆਂ ਹੈਗੀਆਂ, ਜਿਨ੍ਹਾਂ ਵਿੱਚ ਕੁਛ ਅਜਿਹੇ ਲੋਕ ਵੀ ਸ਼ਾਮਿਲ ਆ ਜਿਨ੍ਹਾਂ 'ਚ ਖਾਸ ਕਰਕੇ ਇੱਕ ਡਿਟਰੋਇਟ ਦੇ ਸ਼ਾਇਦ ਜਿਹੜੇ ਲਾਅ ਮੇਕਰ ਆ ਉਹ ਸ਼ਾਮਿਲ ਸੀ, ਜਿਹੜੇ 28 ਸਾਲ ਦੀ ਸਜ਼ਾ ਕੱਟ ਰਹੇ ਸੀ ਕਰਪਸ਼ਨ ਦੇ ਜਿਹੜੇ ਦੋਸ਼ਾਂ ਦੇ ਵਿੱਚ, ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਮਾਫੀ ਜਿਹੜੀ ਉਹ ਦਿੱਤੀ ਹੈਗੀ ਆ। ਕਹਿਣ ਵਾਲੇ ਜਿਹੜੇ ਕ੍ਰਿਟਿਕਸ ਆ ਉਹ ਕਹਿ ਰਹੇ ਆ ਵੀ ਨਿਕਸਨ ਨੇ ਵੀ ਆਪਣੇ ਕਰੋਨੀਜ਼ ਨੂੰ ਇੰਨੀਆਂ ਜਿਹੜੀਆਂ ਮਾਫੀਆਂ ਨਹੀਂ ਸੀ ਦਿੱਤੀਆਂ ਜਿੰਨੀਆਂ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜੀਆਂ ਆ ਇਹ ਕਰ ਦਿੱਤਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਬਣਦਾ ਆ। ਓਬਾਮਾ ਕਾਰਜਕਾਲ ਦੇ ਦੌਰਾਨ ਉਹਨਾਂ ਨੇ 1700 ਤੋਂ ਵੱਧ ਜਿਹੜੀਆਂ ਉਹਨਾਂ ਨੂੰ ਮਾਫੀ ਦੇ ਨਾਲ ਜਿਹੜਾ ਕਮਿਊਨੀਕੇਸ਼ਨ ਜਿਹੜੀਆਂ ਦਿੱਤੀਆਂ ਜਾਂਦੀਆਂ ਆ ਉਹ ਉਹਨਾਂ ਨੇ ਕੀਤੀਆਂ ਸੀਗੀਆਂ। ਸੋ ਉਹ ਰਿਕਾਰਡ ਤੋੜ ਸੀਗਾ, ਉਹਨਾਂ ਨੇ 8 ਸਾਲਾਂ ਦੇ ਵਿੱਚ ਇੰਨੀਆਂ ਜ਼ਿਆਦਾ ਜਿਹੜੀਆਂ ਲੋਕਾਂ ਦੇ ਸਜ਼ਾਵਾਂ ਆ ਉਹ ਮਾਫ ਕੀਤੀਆਂ ਸੀਗੀਆਂ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਗੇ ਆ ਉਹਨਾਂ ਨੇ ਜਾਂਦੇ ਜਾਂਦੇ ਜੋ ਬਾਈਡਨ ਉਹਨਾਂ ਦੇ ਲਈ ਜ਼ਰੂਰ ਇੱਕ ਜਿਹੜਾ ਲੈਟਰ ਆ, ਜਿਹੜਾ ਇੱਕ ਟਰਡੀਸ਼ਨ ਚੱਲ ਰਿਹਾ ਸੀ, ਉਹ ਲੈਟਰ ਇੱਕ ਛੱਡ ਕੇ ਗਏ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਹੈਗੇ ਆ ਉਹਨਾਂ ਨੇ ਇਹ ਟਰਡੀਸ਼ਨ ਨੂੰ ਕਾਇਮ ਰੱਖਿਆ, ਈਵਨ ਦੋ ਉਹਨਾਂ ਨੇ ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜਿਹੜੀ ਇਨੋਗ੍ਰੇਸ਼ਨ ਸੀ ਉਹਦੇ ਵਿੱਚ ਨਹੀਂ ਪਾਰਟੀਸਪੇਟ ਕੀਤਾ, ਪਰ ਇੱਕ ਲੈਟਰ ਜਿਹੜਾ ਆ ਉਹ ਜਿਹੜਾ ਡੈਸਕ ਹੈਗਾ ਓਵਲ ਆਫਿਸ ਦੇ ਵਿੱਚ ਉੱਥੇ ਛੱਡ ਕੇ ਗਏ ਆ। ਅਤੇ ਇਹਦੇ ਬਾਰੇ ਉਸ ਲੈਟਰ 'ਚ ਕੀ ਲਿਖਿਆ ਹੈਗਾ ਉਹ ਹਜੇ ਤੱਕ ਜਿਹੜੀ ਕੋਈ ਡਿਟੇਲ ਨਹੀਂ ਆਈ ਹੈਗੀ ਜੀ। ਅਤੇ ਜਦੋਂ ਜੋ ਬਾਈਡਨ ਪੜ੍ਹਨਗੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ
ਉਹ ਬਾਅਦ 'ਚ ਜੇ ਉਹ ਦੱਸਣਾ ਚਾਹੁਣਗੇ ਤਾਂ ਫਿਰ ਹੀ ਜਿਹੜਾ ਉਹ ਆਊਗਾ ਵੀ ਕੀ ਆ, ਜਾਂ ਅਨਲੈਸ ਕੋਈ ਉਹਦੀ ਫੋਟੋ ਖਿੱਚ ਕੇ ਜਿਹੜੀ ਆ ਉਸ ਨੂੰ ਉਹ ਲੀਕ ਆ ਉਹ ਕਰ ਦਿੱਤਾ ਆ। ਸੋ ਬਹੁਤ ਸਾਰੇ ਲੋਕ ਜਿੱਦਾਂ ਪਿਛਲੀ ਵਾਰੀ ਜਦੋਂ ਇਹਨਾਂ ਨੇ ਸਹੁੰ ਚੁੱਕੀ ਸੀ ਕਹਿੰਦੇ ਸੀਗੇ ਵੀ ਇਹ ਮੇਰੇ ਰਾਸ਼ਟਰਪਤੀ ਨਹੀਂ, ਮੈਂ ਇਹਨੂੰ ਰਾਸ਼ਟਰਪਤੀ ਨਹੀਂ ਮੰਨਦਾ। ਅੱਜ ਵੀ ਜਿਹੜੇ ਆ ਟਰੰਪ ਹੋਣਾ ਦੇ ਸਪੋਰਟਰ ਆ ਉਹ ਇਹ ਕਹਿ ਰਹੇ ਨੇ ਵੀ ਅਸੀਂ ਜਿਹੜੇ ਆ ਬਾਈਡਨ ਨੂੰ ਰਾਸ਼ਟਰਪਤੀ ਨਹੀਂ ਮੰਨਦੇ। ਠੀਕ ਆ, ਨਹੀਂ ਮੰਨਣਾ ਨਾ ਮੰਨੋ, ਪਰ ਲੈਂਡ ਆਫ ਦਾ ਲਾ ਜਿਹੜਾ ਇਹੀ ਕਹਿੰਦਾ ਵੀ ਇਹੀ ਰਾਸ਼ਟਰਪਤੀ ਆ। ਉਸ ਟਾਈਮ ਦੇ ਉੱਤੇ ਵੀ 4 ਸਾਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੀ ਸੀਗੇ। ਤੁਸੀਂ ਮੰਨੋ ਨਾ ਮੰਨੋ, ਉਹਦੇ ਨਾਲ ਕੋਈ ਬਹੁਤਾ ਜਿਹੜਾ ਉਹ ਫਰਕ ਨਹੀਂ ਪੈਂਦਾ। ਉਹ ਆਫਿਸ ਦੀ ਉਹਨਾਂ ਨੇ ਸਹੁੰ ਚੁੱਕ ਲਈ ਆ। ਚੀਫ ਜਸਟਿਸ ਰੋਬਰਟਸ ਉਹਨਾਂ ਨੇ ਜਿਹੜੀ ਆ ਉਹਨਾਂ ਨੂੰ ਸਹੁੰ ਜੋ ਬਾਈਡਨ ਨੂੰ ਜਿਹੜੀ ਉਹ ਚੁਕਾ ਦਿੱਤੀ ਆ, ਅਤੇ ਹੁਣ ਆਉਂਦੇ ਜਿਹੜੇ 4 ਸਾਲ ਜਿਹੜੇ ਆ ਇਸ ਦੇ ਵਿੱਚ ਉਹ ਹੁਣ ਬਤੌਰ ਰਾਸ਼ਟਰਪਤੀ ਅਮਰੀਕਾ ਦੇ ਇਹਨਾਂ ਨੇ ਜਿਹੜੀ ਸਹੁੰ ਚੱਕਣੀ ਆ। ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹਨਾਂ ਨੇ ਜਿਹੜੇ ਕਿ ਕੈਥੋਲਿਕ ਧਰਮ ਦੇ ਨਾਲ ਜਿਹੜੇ ਸੰਬੰਧਿਤ ਆ, ਉਹਨਾਂ ਨੇ ਕਹਿੰਦੇ ਵੀ ਉਹੀ ਸੇਮ ਬਾਈਬਲ ਦੇ ਉੱਤੇ ਹੱਥ ਰੱਖ ਕੇ ਸਹੁੰ ਚੱਕੀ ਆ ਜਦੋਂ ਉਹਨਾਂ ਨੇ ਪਹਿਲੀ ਵਾਰੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਇਲੈਕਟਿਡ ਆਫਿਸ ਦੇ ਵਿੱਚ ਜਦੋਂ ਪਬਲਿਕ ਸਰਵਿਸ ਦੀ ਪਹਿਲੀ ਵਾਰੀ ਸਹੁੰ ਚੱਕੀ ਸੀ, ਉਸੇ ਨੂੰ ਹੀ ਜਿਹੜਾ ਉਹ ਉਹਨਾਂ ਨੇ ਵਰਤਿਆ ਹੈਗਾ ਆ। ਸੋ ਇਹ ਕਹਿੰਦੇ ਆ ਲਾਇਬ੍ਰੇਰੀ ਆਫ ਕਾਂਗਰਸ ਦੇ ਵਿੱਚ ਪਈ ਸੀਗੀ ਅਤੇ ਉੱਥੋਂ ਜਿਹੜੀ ਇਹਨਾਂ ਨੇ ਲਿਆਂਦੀ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਨੇ ਜਿਹੜੇ ਰਾਸ਼ਟਰਪਤੀ ਪੈਂਸ ਆ ਉਹਨਾਂ ਨੇ ਸਹੁੰ ਚੱਕੀ ਹੈਗੀ ਆ ਜੀ। ਸੋ ਜੇ ਸੈਨੇਟ ਦੀ ਗੱਲ ਕਰਦੇ ਜਾਈਏ, ਈਵਨ ਦੋ ਕਹਿੰਦੇ ਵੀ ਸੈਨੇਟ ਦੇ ਵਿੱਚ ਮੈਜੋਰਟੀ ਹੁਣ ਕਹਿ ਰਹੇ ਹੈਗੇ ਆ ਜੇ ਕਮਲਾ ਹੈਰਿਸ ਜਿਹੜੀ ਹੱਕ ਦੇ ਵਿੱਚ ਵੋਟ ਪਾਉਂਦੀ ਆ 51 ਬਣ ਜਾਂਦੀਆਂ ਆ, ਪਰ ਇੰਨਾ ਈਜ਼ੀ ਨਹੀਂ ਹੋਊਗਾ ਜੋ ਬਾਈਡਨ ਉਹਨਾਂ ਨੂੰ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜਾ ਪਾਸ ਕਰਾਉਣਾ, ਅਨਲੈਸ ਕਿ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਪੂਰੀ ਤਰ੍ਹਾਂ ਉਹ ਨਾਲ ਲੈ ਕੇ ਚੱਲਦੇ ਹੈਗੇ ਆ। ਇੱਕ ਤਾਂ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਇੰਪੀਚਮੈਂਟ ਟਰਾਇਲ ਆ, ਉਹਦੇ 'ਤੇ ਵੀ ਬਹੁਤ ਕੁਛ ਡਿਪੈਂਡ ਕਰਦਾ ਵੀ ਉਹ ਹੋਊਗਾ ਨਹੀਂ ਹੋਊਗਾ, ਇੰਪੀਚ ਹੁੰਦੇ ਆ ਨਹੀਂ ਹੁੰਦੇ। ਅਤੇ ਅੱਜ ਜਿਹੜੇ ਇੱਕ ਰਿਪਬਲਿਕਨ ਸੈਨੇਟਰ ਜੋਸ਼ ਹੌਲੀ ਆ, ਉਹਨਾਂ ਨੇ ਕਿਹਾ ਹੈਗਾ ਆ ਵੀ ਜਿਹੜੀ ਜੋ ਬਾਈਡਨ ਹੋਣਾ ਦੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਹੋਮਲੈਂਡ ਸੈਕਰਟਰੀ ਐਲਹੈਂਡਰੋ ਮੈਯੋਰਕਾਸ ਆ, ਉਹਨਾਂ ਦੀ ਜਿਹੜੀ ਕਨਫਰਮੇਸ਼ਨ ਆ ਇੱਦਾਂ ਨਹੀਂ ਹੋਊਗੀ ਵੀ ਬਹੁਤ ਜਲਦੀ ਹੋਊਗੀ। ਇਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਹੀਅਰਿੰਗ ਦੇ ਵਿੱਚ ਟਾਈਮ ਲਿਆ ਜਾਊਗਾ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਰਲ ਕੇ ਚੱਲਦੇ ਆ। ਮਿਚ ਮਕੋਨਲ ਜਿਹੜਾ ਆ ਉਹ ਥੋੜ੍ਹਾ ਜੋ ਬਾਈਡਨ ਹੋਣਾ ਦੀ ਸਾਈਡ ਲੈ ਰਹੇ ਹੈਗੇ ਆ। ਸੋ ਹੋਪਫੁਲੀ ਰਲ ਕੇ ਜੇ ਸਾਰੇ ਚੱਲਣ ਤਾਂ ਵਧੀਆ ਹੋ ਸਕਦਾ ਹੈਗਾ ਜੀ। ਸੈਨੇਟ ਹੁਣ ਮੈਜੋਰਟੀ ਪਹਿਲੋਂ ਮੈਜੋਰਟੀ ਲੀਡਰ ਇੱਕ ਹਿਸਾਬ ਦੇ ਨਾਲ ਮਿਚ ਮਕੋਨਲ ਅਤੇ ਮਾਈਨੋਰਟੀ ਲੀਡਰ ਜਿਹੜੇ ਸ਼ੂਮਰ ਨੇ, ਉਹਨਾਂ ਦੇ ਜਿਹੜੇ ਅਹੁਦੇ ਆ ਇੱਕ ਦੇ ਮੂਹਰੇ ਮੈਜੋਰਟੀ ਅਤੇ ਇੱਕ ਮੂਹਰੇ ਮਾਈਨੋਰਟੀ, ਇੱਕ ਦੂਜੇ ਦੇ ਨਾਲ ਅਦਲ ਬਦਲ ਜਿਹੜੇ ਉਹ ਹੋ ਜਾਣਗੇ। ਉੱਦਾਂ ਜੇ ਦੇਖਿਆ ਜਾਵੇ ਤਾਂ ਇਕੁਅਲ ਲੀਡਰ ਹੀ ਜਿਹੜੇ ਉਹ ਰਹਿਣਗੇ, ਕਿਉਂਕਿ ਦੋਨੋਂ ਹੀ ਜਾਣੇ 50-50 ਸੈਨੇਟਰਸ ਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਲੀਡ ਕਰਨਗੇ। ਕਹਿੰਦੇ ਵੀ ਇਹਨਾਂ ਦੋਨਾਂ ਦੇ ਦਰਮਿਆਨ ਕੋਈ ਸਮਝੌਤਾ ਜਿਹੜਾ ਉਹ ਨਹੀਂ ਬਣ ਸਕਿਆ 50-50 ਦੀ ਸੈਨੇਟ ਦੇ ਵਿੱਚ ਫਿਲਬਸਟਰ ਨੂੰ ਜਿਹੜਾ ਉਹ ਲੈ ਕੇ। ਦੋਨੋਂ ਸੈਨੇਟ ਲੀਡਰਸ ਕਹਿੰਦੇ ਮਿਲੇ ਕੱਲ੍ਹ ਮੰਗਲਵਾਰ ਨੂੰ, ਉਹਨਾਂ ਨੇ ਜਿਹੜਾ ਉਹ ਮਿਲਿਆ ਸੀਗਾ, ਅਤੇ ਕਹਿੰਦੇ ਸ਼ੂਮਰ ਹੋਣਾ ਨੇ ਕਹਿੰਦੇ ਦੱਸਿਆ ਵੀ ਅਸੀਂ ਕਈ ਇਸ਼ੂਜ਼ ਦੇ ਉੱਤੇ ਜਿਹੜੀ ਉਹ ਗੱਲਬਾਤ ਕੀਤੀ, ਪਰ ਕਿਸੇ ਐਗਰੀਮੈਂਟ ਦੇ ਉੱਤੇ ਸਮਝੌਤੇ ਦੇ ਉੱਤੇ ਜਿਹੜਾ ਆ ਉਹ ਨਹੀਂ ਪਹੁੰਚ ਸਕੇ। ਸੋ ਕਹਿੰਦੇ ਗੱਲਬਾਤ ਉੱਥੇ ਜਾ ਕੇ ਕਿਤੇ ਨਾ ਕਿਤੇ ਜਿਹੜੀ ਉਹ ਅਟਕ ਗਈ। 60 ਵੋਟ ਲੈਜਿਸਲੇਟਿਵ ਫਿਲਬਸਟਰ ਆ ਉਸ ਨੂੰ ਜਿਹੜਾ ਉਹ ਲੈ ਕੇ। ਮਿਚ ਮਕੋਨਲ ਕਹਿੰਦੇ ਆ ਵੀ ਉਹ ਟਰਾਈ ਕਰ ਰਹੇ ਆ, ਵੀ ਉਹ ਚਾਹੁੰਦੇ ਨੇ ਵੀ ਜਿਹੜੀ ਪਾਵਰ ਸ਼ੇਅਰਿੰਗ ਐਗਰੀਮੈਂਟ ਆ ਫਿਲਬਸਟਰ ਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਜਿਹੜੀ ਆ ਉਹ ਚੱਲਦੀ ਜਿਹੜੀ ਉਹ ਰਹੇ। ਜਦ ਕਿ ਕਹਿੰਦੇ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਫਿਲਬਸਟਰ ਦਾ ਜਿਹੜਾ ਮੱਦ ਆ ਸੈਨੇਟ ਦੇ ਵਿੱਚੋਂ ਹਟਾਉਣ ਦੀ ਗੱਲ ਜਿਹੜੀ ਉਹ ਆਖ ਰਹੇ ਆ। ਸੋ ਹਾਲ ਦੀ ਘੜੀ ਇਹਨਾਂ ਦੋਨਾਂ ਲੀਡਰਸ ਦੇ ਦਰਮਿਆਨ ਫਿਲਬਸਟਰ ਨੂੰ ਲੈ ਕੇ ਕੋਈ ਵੀ ਸਮਝੌਤਾ ਜਿਹੜਾ ਉਹ ਨਹੀਂ ਹੋਇਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇਹਨਾਂ ਦੇ ਲਈ ਚਾਹੇ ਮੈਜੋਰਟੀ ਕਹਿਣ ਨੂੰ ਟਾਈ ਬ੍ਰੇਕਰ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਡੈਮੋਕ੍ਰੇਟਸ ਦੇ ਹੱਕ ਦੇ ਵਿੱਚ ਆ, ਪਰ ਕੋਈ ਰਾਹ ਕੋਈ ਏਡਾ ਜ਼ਿਆਦਾ ਸੁਖਾਲਾ ਨਹੀਂ ਹੈਗਾ, ਕਿਉਂਕਿ ਇਨ ਦੀ ਐਂਡ ਜੇ ਅਮਰੀਕਾ ਨੇ ਅੱਗੇ ਵਧਣਾ ਅਤੇ ਦੋਨਾਂ ਪਾਰਟੀਆਂ ਦਾ ਮਿਲ ਕੇ ਹੀ ਅੱਗੇ ਚੱਲਣਾ ਜਿਹੜਾ ਉਹ ਚਾਹੀਦਾ ਆ। ਪਰ ਇਹ ਵੀ 4 ਸਾਲ ਆਪਾਂ ਦੇਖਿਆ ਹੀ ਆ ਵੀ ਰਿਪਬਲਿਕਨਸ ਨੇ ਵੀ ਡੈਮੋਕ੍ਰੇਟਸ ਦੀ ਕੋਈ ਵੀ ਗੱਲ ਜਿਹੜੀ ਉਹ ਘੱਟ ਹੀ ਜਿਹੜੀ ਉਹ ਮੰਨੀ ਹੈਗੀ ਆ। ਸੋ ਹੁਣ ਰਿਪਬਲਿਕਨਸ ਇਹ ਆਸ ਲਾ ਕੇ ਬੈਠੇ ਆ ਵੀ ਸ਼ਾਇਦ ਸਾਡੀਆਂ ਗੱਲਾਂ ਜਿਹੜੀਆਂ ਉਹ ਜ਼ਿਆਦਾ ਸੁਣਨ, ਪਰ ਜੋ ਡਿਵੀਜ਼ਨ ਆਪਾਂ ਦੇਖ ਰਹੇ ਹਾਂ ਖਾਸ ਕਰਕੇ ਪਾਰਟੀਜ਼ਨ ਲਾਈਨਸ ਦੇ ਉੱਤੇ ਇੱਦਾਂ ਹੋਣਾ ਇੰਨੀ ਜਲਦੀ ਜਿਹੜਾ ਸੰਭਵ ਨਹੀਂ ਹੋ ਰਿਹਾ, ਅਨਲੈਸ ਕੁਛ ਵੱਡੀ ਜਿਹੜੇ ਚੇਂਜਿਸ ਆ ਇਸ ਦੇ ਵਿੱਚ ਉਹ ਆਉਂਦੇ ਨੇ। ਅਮਰੀਕਾ ਕਿੰਨਾ ਕੁ ਹੋਰ ਡਿਵਾਈਡਡ ਜਿਹੜਾ ਇਸ ਦੇ ਵਿੱਚ ਉਹ ਰਹਿੰਦਾ ਆ, ਇਹ ਜਿਹੜਾ ਅੱਗੇ ਦੇਖਣ ਨੂੰ ਰਹੇਗਾ।
ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਇਹ ਕਿਹਾ ਵੀ ਅਵਿਕਸ਼ਨ ਤੇ ਫੋਰਕਲੋਜ਼ਰ ਇਸ ਨੂੰ ਮਾਰਚ 31 ਤੱਕ ਜਿਹੜਾ ਐਕਸਟੈਂਡ ਕਰ ਦਿੱਤਾ ਗਿਆ। ਸੋ ਨਵੇਂ ਫਿਗਰ ਵੀ ਅੱਜ ਆਏ ਆ, ਕਹਿੰਦੇ ਵੀ 25 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਘਰਾਂ ਦੇ ਵਿੱਚ ਉਹ ਪੇਮੈਂਟ ਤੋਂ ਲੇਟ ਹੈਗੇ ਆ, ਘਰਾਂ ਦੀਆਂ ਪੇਮੈਂਟ ਦੇ। ਸੋ ਜੇ ਉਹ ਪੇਮੈਂਟ ਨਹੀਂ ਦਿੰਦੇ ਤਾਂ ਉਹ ਫੋਰਕਲੋਜ਼ ਹੋ ਸਕਦੇ ਆ। ਸੋ ਉਸ ਨੂੰ ਮਾਰਚ 31 ਤੱਕ ਜਿਹੜਾ ਆ ਹੁਣ ਐਕਸਟੈਂਡ ਕਰ ਦਿੱਤਾ ਗਿਆ ਆ। 42% ਦੇ ਕਰੀਬ USA ਦੇ ਵਿੱਚ ਜਿਹੜੇ ਲੋਕ ਆ ਅਪਾਰਟਮੈਂਟ ਜਾਂ ਘਰਾਂ 'ਚ ਰੈਂਟ ਤੇ ਰਹਿੰਦੇ ਆ, ਉਹ ਰੈਂਟ ਨਹੀਂ ਦੇ ਰਿਹਾ ਪਿਛਲੇ ਕਈ ਮਹੀਨਿਆਂ ਤੋਂ। ਉਸ ਨੂੰ ਵੀ ਜਿਹੜਾ ਆ ਮਾਰਚ 31 ਤੱਕ ਜਿਹੜਾ ਐਕਸਟੈਂਡ ਕਰ ਦਿੱਤਾ ਗਿਆ ਹੈਗਾ ਆ। ਤੇ ਸੋ ਜਿਹੜੀ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਆ ਉਹਨਾਂ ਨੇ ਤਾਂ ਆਲਰੇਡੀ ਫਰਵਰੀ ਤੱਕ ਇਸ ਨੂੰ ਐਕਸਟੈਂਡ ਕੀਤਾ ਸੀ। ਪਹਿਲਾਂ ਜਨਵਰੀ 31 ਸੀ, ਪਰ ਹੁਣ ਜਿਹੜਾ ਆ ਇਸ ਨੂੰ ਮਾਰਚ 31 ਤੱਕ ਜਿਹੜਾ ਆ ਐਕਸਟੈਂਡ ਕੀਤਾ ਗਿਆ ਆ। ਕਹਿੰਦੇ ਪਈ ਕਰੋਨਾ ਵਾਇਰਸ ਦੇ ਪੈਂਡੈਮਿਕ ਕਰਕੇ ਜਿਹੜਾ ਆ ਲੋਕ ਕਈ ਨਹੀਂ, ਲੋਕਾਂ ਕੋਲ ਜੋਬ ਨਹੀਂ ਹੈਗੀਆਂ, ਨਵੇਂ ਫਿਗਰ ਵੀ ਆਣੇ ਹੈਗੇ, ਅਨਪਲਾਇਮੈਂਟ ਵੱਧਦੀ ਜਾ ਰਹੀ ਹੈਗੀ ਆ। ਤੇ ਕਹਿੰਦੇ 12% ਦੇ ਕਰੀਬ ਵਾਈਟ ਰੈਂਟਰਸ, ਗੋਰੇ ਮੂਲ ਦੇ ਜਿਹੜੇ ਹੈਗੇ ਆ, 24% ਦੇ ਕਰੀਬ ਲਟੀਨੋ ਤੇ 28% ਦੇ ਕਰੀਬ ਜਿਹੜੇ ਬਲੈਕ ਰੈਂਟਰਸ ਆ, ਕਾਲੇ ਮੂਲ ਦੇ ਆ। ਸੋ ਇਹ ਲੋਕ ਜਿਹੜੇ ਆ ਆਪਣੀਆਂ ਪੇਮੈਂਟ ਜਾਂ ਰੈਂਟ ਤੋਂ ਪਿੱਛੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ $25 ਬਿਲੀਅਨ ਜਿਹੜਾ ਆ ਰੈਂਟ ਰਿਲੀਫ ਜਿਹੜਾ ਸੈਕੰਡ ਸਟਿਮੂਲਸ ਪਾਸ ਹੋਇਆ ਸੀ ਦਸੰਬਰ ਦੇ ਵਿੱਚ, ਉਸ ਵਿੱਚ ਇਨਕਲੂਡ ਕੀਤਾ ਗਿਆ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਮਾਰਚ ਤੋਂ ਬਾਅਦ ਫਿਰ ਇਹ ਐਕਸਟੈਂਡ ਹੁੰਦਾ ਆ ਜਾਂ ਇਕੋਨਮੀ ਕਿਸ ਤਰ੍ਹਾਂ ਜਿਹੜੀ ਆ ਉਹ ਵੱਧਦੀ ਹੈਗੀ ਆ, ਚੇਂਜ ਹੁੰਦੀ ਆ, ਸਾਰਾ ਕੁਛ ਉਸ ਤੇ ਡਿਪੈਂਡ ਕਰੂਗਾ। ਪਰ ਜਿਹੜੇ ਫਿਗਰਸ ਆਏ ਆ ਇਹਦੇ ਨਾਲ ਲੱਗਦਾ ਹੈ ਵੀ ਰੀਅਲ ਸਟੇਟ ਮਾਰਕੀਟ ਆਉਣ ਵਾਲੇ ਮਹੀਨਿਆਂ 'ਚ ਕਾਫੀ ਜਿਹੜਾ ਝਟਕਾ ਲੱਗ ਸਕਦਾ ਹੈ। ਜੀ ਜੀ। ਰਾਸ਼ਟਰਪਤੀ ਟਰੰਪ ਜਿਹੜੇ ਅਕਸਰ ਆਪਣੇ ਜਦੋਂ ਰਹਿੰਦੇ ਰਹੇ ਆ ਆਪਣੇ ਅਹੁਦੇ ਦੇ ਉੱਤੇ, ਤੋਂ ਕਹਿੰਦੇ ਸੀ ਵੀ ਮੇਰੇ ਕਰਕੇ ਸਟਾਕ ਮਾਰਕੀਟ ਜਿਹੜੀ ਆ ਅਕਸਰ ਤਾਂ ਨੂੰ ਜਿਹੜੀ ਉਹ ਜਾਂਦੀ ਆ। ਅੱਜ ਜਿਹੜਾ ਉਹਨਾਂ ਦੀ ਟਰਮ ਪੂਰੀ ਹੋ ਗਈ ਆ, ਬਾਈਡਨ ਹੁਣਾਂ ਨੇ ਸਹੁੰ ਚੱਕ ਲਈ ਆ, ਉਸ ਦੇ ਬਾਵਜੂਦ ਸਟਾਕ ਮਾਰਕੀਟ ਦੇ ਵਿੱਚ ਵਾਧੇ ਵੱਲ ਨੂੰ ਹੀ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਉੱਤੇ ਸਟਾਕ ਮਾਰਕੀਟ ਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਆ ਬਾਈਡਨ ਪ੍ਰੈਜ਼ੀਡੈਂਸੀ ਦਾ ਜਿਹੜਾ ਉਹ ਰਹਿੰਦਾ ਹੈਗਾ ਆ, ਵੀ ਉਸ ਦੇ ਵੀ ਥੱਲੇ ਵੱਲ ਨੂੰ ਜਾਂਦੀ ਆ, ਬਰਾਬਰ ਰਹਿੰਦੀ ਆ, ਉੱਤੇ ਜਾਂਦੀ ਆ, ਕੀ ਹੁੰਦੀ ਆ। ਪਰ ਜਿਹੜਾ ਇਨਫਰਾਸਟਰਕਚਰ ਪਲਾਨਸ ਦੀਆਂ ਚਰਚਾਵਾਂ ਜਿਹੜੀਆਂ ਬਾਈਡਨ ਹੁਣਾਂ ਨੇ ਕੀਤੀਆਂ ਆ, ਜੇ ਉਸ ਦੇ ਉੱਤੇ ਉਹ ਵਾਕਿਆ ਹੀ ਕੰਮ ਜਿਹੜਾ ਉਹ ਕਰਦੇ ਨੇ ਤਾਂ ਕਾਫੀ ਜਿਹੜਾ ਇਸ ਦੇ ਵਿੱਚ ਫਰਕ ਜਿਹੜਾ ਉਹ ਪੈ ਸਕਦਾ, ਖਾਸ ਕਰਕੇ ਜਿਹੜੀਆਂ ਉਹਨਾਂ ਕੰਪਨੀਜ਼ ਦੇ ਉੱਤੇ ਜਿਨ੍ਹਾਂ ਦਾ ਅਰਥ ਮੂਵਿੰਗ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਵੀ ਉਹਨਾਂ ਦੀਆਂ ਕੰਪਨੀਜ਼ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਅਸਰ ਹੋ ਸਕਦਾ, ਕਿਉਂਕਿ ਉਹਨਾਂ ਨੂੰ ਕਾਫੀ ਜ਼ਿਆਦਾ ਕੰਮ ਜਿਹੜਾ ਉਹ ਮਿਲ ਸਕਦਾ ਆ। ਇਹਨਾਂ ਨੇ ਤਾਂ ਆਲਰੇਡੀ ਜਿਹੜਾ ਆ ਇਸ ਤਰੀਕੇ ਦੇ ਨਾਲ ਕਿਹਾ ਸੀ, ਜਿਹੜੇ ਜਾ ਰਹੇ ਪ੍ਰਸ਼ਾਸਨ ਦੀ ਜਿਹੜੀ ਆਲੋਚਨਾ ਕਰਦੇ ਹੋਏ ਆਖਿਆ ਸੀ, ਕਹਿੰਦੇ ਵੀ ਅਸੀਂ ਇਨਫਰਾਸਟਰਕਚਰ ਵੀਕ ਦੀਆਂ ਗੱਲਾਂ ਹੀ ਨਹੀਂ ਕਰਾਂਗੇ, ਅਸੀਂ ਜਿਹੜਾ ਆ ਪੂਰੇ ਆਪਣੇ ਕਾਰਜਕਾਲ ਦੇ ਦੌਰਾਨ ਇਨਫਰਾਸਟਰਕਚਰ ਦੇ ਉੱਤੇ ਕੰਮ ਵੀ ਕਰਾਂਗੇ। ਕਿਉਂਕਿ ਯਾਦ ਹੋਣਾ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਨਫਰਾਸਟਰਕਚਰ ਵੀਕ ਦਾ ਐਲਾਨ ਕੀਤਾ ਸੀ, ਪਰ ਬਹੁਤਾ ਕੁਛ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਦੇ ਉੱਤੇ ਕੀਤਾ ਨਹੀਂ ਸੀ। ਟਰੰਪ ਜਿਹੜੇ ਜਦੋਂ ਉਹਨਾਂ ਨੇ ਸਹੁੰ ਚੱਕੀ ਸੀਗੀ, ਉਹ ਕਹਿੰਦੇ ਸੀਗੇ ਵੀ ਡਰੇਨ ਦਾ ਸਵੈਂਪ, ਵੀ ਉਸ ਚੀਜ਼ ਨੂੰ ਕਰਨਾ ਹੈ। ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕੀਤਾ, ਪਰ ਜਾਂਦੇ ਜਾਂਦੇ ਉਹਨਾਂ ਨੂੰ ਪਤਾ ਆ ਵੀ ਫਿਊਚਰ ਜਿਹੜਾ ਲੌਬਿੰਗ ਦੇ ਵਿੱਚ ਹੀ ਸ਼ਾਇਦ ਰਹਿਣਾ ਆ, ਜਾਂ ਉਹਨਾਂ ਦੇ ਜਿਹੜੇ ਨਾਲ ਦੇ ਲੋਕ ਆ ਉਹ ਲੌਬਿੰਗ ਜਿਹੜੀ ਉਹ ਕਰਨਾ ਚਾਹੁੰਦੇ ਆ। ਸੋ ਉਹਨਾਂ ਨੇ ਆਪਣੇ ਕਾਰਜਕਾਲ ਦਾ ਇੱਕ ਐਗਜ਼ੀਕਿਊਟਿਵ ਆਰਡਰ ਆ ਉਸ ਨੂੰ ਰਿਸੈਂਡ ਕੀਤਾ, ਵਾਪਸ ਜਿਹੜਾ ਉਹ ਲਿਆ, ਜਿਸ ਦੇ ਵਿੱਚ ਜਦੋਂ ਆਏ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੇ ਸਾਬਕਾ ਐਡਮਿਨਿਸਟ੍ਰੇਸ਼ਨ ਅਫੀਸ਼ੀਅਲ ਆ ਉਹ ਲੌਬੀ ਨਹੀਂ ਕਰ ਸਕਦੇ ਕਿਸੇ ਗਵਰਨਮੈਂਟ ਜਾਂ ਫੋਰਨ ਜਿਹੜੇ ਆ ਕੰਟਰੀਜ਼ ਉਹਨਾਂ ਦੇ ਲਈ। ਪਰ ਉਹਨਾਂ ਨੇ ਉਹ ਜਿਹੜਾ ਐਗਜ਼ੀਕਿਊਟਿਵ ਆਰਡਰ ਵਾਪਸ ਲੈ ਲਿਆ ਤੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਫਿਰ ਖੁੱਲ੍ਹ ਜਿਹੜੀ ਉਹ ਦੇ ਦਿੱਤੀ ਵੀ ਜਿੰਨੇ ਵੀ ਸਾਬਕਾ ਐਡਮਿਨਿਸਟ੍ਰੇਟਿਵ ਅਫੀਸ਼ੀਅਲਸ ਆ ਉਹ ਕਿਸੇ ਸਰਕਾਰ ਦੇ ਲਈ ਜਾਂ ਫੋਰਨ ਕੰਟਰੀਜ਼ ਦੇ ਲਈ ਜਿਹੜਾ ਆ ਉਹ ਲੌਬਿੰਗ ਮੁੜ ਤੋਂ ਜਿਹੜੀਆਂ ਉਹ ਕਰ ਸਕਦੇ ਹੈਗੇ ਆ। ਸੋ ਇੱਦਾਂ ਦੇ ਹੀ ਇੱਕ ਬੰਦੇ ਨੂੰ ਉਹਨਾਂ ਨੇ ਆਲਰੇਡੀ ਜਿਹੜੀ ਉਹ ਮਾਫੀ ਵੀ ਦਿੱਤੀ, ਜਿਸ ਦੇ ਉੱਤੇ ਦੋਸ਼ ਸੀਗੇ ਵੀ ਉਹ ਵਿਦਆਊਟ ਰਜਿਸਟ੍ਰੇਸ਼ਨ ਫਿਲੀਪੀਨਸ ਤੇ ਚਾਈਨੀਜ਼ ਤੇ ਹੋਰ ਕਈ ਕੰਟਰੀਜ਼ ਦੇ ਲਈ ਲੌਬਿੰਗ ਜਿਹੜੀ ਉਹ ਕਰ ਰਿਹਾ ਸੀ। ਉਸ ਨੂੰ ਜਿਹੜੀ ਉਹਨਾਂ ਨੇ ਉਸ ਦੇ ਲਈ ਜਿਹੜਾ ਉਹ ਦੋਸ਼ੀ ਪਾਇਆ ਗਿਆ ਸੀ, ਉਸ ਨੂੰ ਵੀ 143 ਜਾਣਿਆਂ ਦੇ ਵਿੱਚ ਉਹ ਮਾਫ ਕਰ ਦਿੱਤਾ। ਜੀ, ਤੋ ਹੁਣ ਸਾਡਾ ਸਮਾਂ ਹੋਇਆ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹੋਰ ਆਪਾਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਹਾਂ।
KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 ਹੈਲੋ ਸੰਦੀਪ, ਕੀ ਹਾਲ ਆ ਤੇਰਾ ਤੇ ਕਿਵੇਂ ਲੱਗੀ ਅਮਰੀਕਾ? ਅਮਰੀਕਾ ਤਾਂ ਬਹੁਤ ਸੋਹਣੀ ਆ, ਘੁੰਮ ਫਿਰ ਵੀ ਬਹੁਤ ਲੈ ਆਇਆ, ਪਰ ਹੁਣ ਕੋਈ ਕੰਮ ਦਵਾ ਕੇ ਦਿਓ, ਇਦਾਂ ਗੱਲ ਨਹੀਂ ਬਣਨੀ। ਲੈ ਇਹ ਵੀ ਕੋਈ ਗੱਲਾਂ ਚੋਂ ਗੱਲ ਆ, ਇਹ ਵੀ ਮੁਸ਼ਕਿਲ ਅੱਜ ਹੀ ਆਸਾਨ ਕਰ ਦਿੰਨੇ ਆ। ਤੂੰ ਕਾਲ ਕਰ MGA ਲਿਕਰ ਵਾਲਿਆਂ ਨੂੰ। ਇਹਨਾਂ ਨੂੰ ਫ੍ਰੈਜ਼ਨੋ ਏਰੀਆ ਦੇ ਵਿੱਚ ਮੈਨੇਜਰ ਅਤੇ ਕਲਰਕ ਦੀਆਂ ਪੋਜੀਸ਼ਨਸ ਦੇ ਲਈ ਬੰਦਿਆਂ ਦੀ ਜ਼ਰੂਰਤ ਆ। ਖੁੱਲੇ ਘੰਟੇ ਕੰਮ ਕਰੀ ਤੇ ਪਰ ਆਵਰ ਵੀ ਬਹੁਤ ਵਧੀਆ ਦਿੰਦੇ ਆ। ਕਲਰਕ ਦੀ ਪੋਜੀਸ਼ਨ ਦੇ ਲਈ $13 ਪ੍ਰਤੀ ਘੰਟਾ ਅਤੇ ਮੈਨੇਜਰ ਦੀ ਪੋਜੀਸ਼ਨ ਦੇ ਲਈ $15 ਪ੍ਰਤੀ ਘੰਟਾ। MGA ਲਿਕਰ ਵਾਲਿਆਂ ਨੂੰ ਉਹਨਾਂ ਦੇ ਫ੍ਰੈਜ਼ਨੋ ਏਰੀਆ ਦੇ ਵਿੱਚ ਮਲਟੀਪਲ ਲਿਕਰ ਸਟੋਰਸ ਦੇ ਉੱਤੇ ਕੰਮ ਕਰਨ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਪੋਜੀਸ਼ਨ ਦੇ ਹਿਸਾਬ ਨਾਲ $3-4 ਬਣਾ ਸਕਦੇ ਹੋ। ਜੇ ਕਿਸੇ ਨੇ ਲਿਕਰ ਸਟੋਰ ਤੇ ਗੈਸ ਸਟੇਸ਼ਨ ਵੇਚਣਾ ਜਾਂ ਖਰੀਦਣਾ ਹੋਵੇ, ਉਹ ਵੀ ਕੰਟੈਕਟ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 ਜਾਂ ਪਵਨਦੀਪ ਸਿੰਘ 5599303325। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559-225-2824 5592252824। ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਜ਼ਨੋ, 6735 ਨਾਰਥ ਫਰਸਟ ਸਟਰੀਟ, ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559-761-9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਰੈਂਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559-412-2876। ਐਡਰੈਸ 4709 ਅਲ ਕੈਪੀਟਾਨ, Suite 103 Fresno, or visit fresnoimmigration.com। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM।
ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਇੱਕ ਬਹੁਤ ਜਿਹੜੀ ਬੈਡ ਖਬਰ ਆ ਰਹੀ ਆ ਫਰੀਮਾਉਂਟ ਇੱਥੇ ਬੇ ਏਰੀਆ ਕੈਲੀਫੋਰਨੀਆ ਤੋਂ। ਆਪਣੀ ਹੀ ਇੱਕ ਇੰਡੀਅਨ ਮੂਲ ਦਾ ਜਿਹੜਾ ਬੱਚਾ ਸੀ ਅਰੁਣੇ ਪੁਰੀਥੀ 12 ਸਾਲਾਂ ਦਾ, ਉਹ ਆਪਣੇ ਪੇਰੈਂਟਸ ਦੇ ਨਾਲ ਅਤੇ ਇੱਕ ਆਪਣੇ ਛੋਟੇ ਭਰਾ ਦੇ ਨਾਲ ਜਿਹੜਾ ਇੱਥੇ ਕੋਵਲ ਰੈਂਚ ਸਟਰੀਟ ਬੀਚ ਹੈਗਾ ਆ, ਉੱਥੇ ਗਏ ਸੀ ਪਿਛਲੇ ਸੰਡੇ, ਕਿਉਂਕਿ ਮੌਸਮ ਵਧੀਆ ਸੀ। ਪਰ ਕਿਉਂਕਿ ਉੱਥੇ ਜਿਹੜੀਆਂ ਵੇਵਸ ਸੀਗੀਆਂ ਪਾਣੀ ਦੀਆਂ ਉਹ ਬਹੁਤ ਹਾਈ ਸੀਆਂ, 15-15 20-20 ਫੁੱਟ ਤੱਕ। ਪਰ ਅਨਫੋਰਚੂਨੇਟਲੀ ਉਹ ਸਾਰਾ ਪਰਿਵਾਰ ਜਿਹੜਾ ਆ ਬੀਚ ਦੇ ਕੰਢੇ 'ਤੇ ਹੀ ਜਿਹੜਾ ਪਾਣੀ ਦੇ ਹੁੰਦਾ ਆ ਉੱਥੇ ਖੜਾ ਸੀ, ਤਾਂ ਜਿਹੜਾ ਇੱਕ ਬੱਚਾ ਆ ਇਹ 12 ਸਾਲਾਂ ਦਾ ਉਹ ਰੁੜ ਗਿਆ ਅਤੇ ਮੁੜ ਕੇ ਲੱਭਿਆ ਨਹੀਂ। ਅਤੇ ਅੱਜ ਜਿਹੜੀ ਆ ਸਰਚ ਟੀਮ ਹੈਗੀ ਆ ਉਹਨਾਂ ਨੇ ਸਰਚ ਕਰਨਾ ਵੀ ਕਹਿੰਦੇ ਬੰਦ ਕਰ ਦਿੱਤਾ, ਕਿਉਂਕਿ ਬੁੱਧਵਾਰ ਹੋ ਗਿਆ ਕਹਿੰਦੇ ਵੀ ਹੁਣ ਉਸ ਨੂੰ ਲੱਭਣਾ ਜਿਹੜਾ ਆ ਬੜਾ ਮੁਸ਼ਕਲ ਹੈਗਾ ਆ। ਸੋ ਇਹ ਜਿਹੜੀ ਬੜੀ ਮਾੜੀ ਖਬਰ ਆ ਫਰੀਮਾਉਂਟ ਕੈਲੀਫੋਰਨੀਆ ਤੋਂ ਆ ਰਹੀ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੇ ਇੰਟੀਰੀਅਰ ਦੇ ਸਕੱਤਰ ਲਾਏ ਗਏ ਸੀਗੇ ਇੰਟੀਰੀਅਰ ਡਿਪਾਰਟਮੈਂਟ ਦੇ, ਉਹਨਾਂ ਨੇ ਜਾਂਦੇ ਜਾਂਦੇ ਇੱਕ ਵਿਲਡਰਨੈਸ ਪ੍ਰੋਟੈਕਸ਼ਨ ਦਾ ਜਿਹੜਾ ਸੀਗੀ ਰੈਗੂਲੇਸ਼ਨ ਉਸ ਨੂੰ ਰਿਸੈਂਡ ਕਰ ਦਿੱਤਾ। ਰਿਸੈਂਡ ਕੀਤਾ ਮਤਲਬ ਵਾਪਸ ਲੈ ਲਿਆ। 2010 ਦੇ ਵਿੱਚ ਬਿਊਰੋ ਆਫ ਲੈਂਡ ਮੈਨੇਜਮੈਂਟ ਨੇ ਜਿਹੜੀ ਵਿਲਡਰਨੈਸ ਏਰੀਆ ਆ ਉਹਨਾਂ ਨੂੰ ਬਚਾ ਕੇ ਰੱਖਣ ਦੇ ਲਈ, ਪ੍ਰੋਟੈਕਸ਼ਨ ਦੇ ਲਈ ਜਿਹੜਾ ਆ ਉਹ ਸਾਈਨ ਕੀਤਾ ਗਿਆ ਸੀਗਾ। ਪਰ ਅਖੀਰਲੇ ਦਿਨ ਉਹਨਾਂ ਨੇ ਸੈਕਟਰੀ ਡੇਵਿਡ ਬਰਨਹਾਰਟ ਆ ਉਹਨਾਂ ਨੇ ਇਸ ਓਬਾਮਾ ਐਰਾ ਆਰਡਰ ਨੂੰ ਵਾਪਸ ਜਿਹੜਾ ਉਹ ਲੈ ਲਿਆ ਆ ਵੀ ਜਿਹੜਾ ਵਿਲਡਰਨੈਸ ਦਾ ਇਲਾਕਾ ਆ ਉਸ ਨੂੰ ਜਿਹੜਾ ਬਚਾਉਣ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜ਼ਰੂਰਤ ਨਹੀਂ ਆ। ਮੇ ਬੀ ਜਿਹੜੇ ਆ ਰਹੇ ਕੋਈ ਜਿਹੜੇ ਵੀ ਨਵੇਂ ਇੰਟੀਰੀਅਰ ਦੇ ਹੋਰ ਸਕੱਤਰ ਹੋਣਗੇ, ਮੇ ਬੀ ਇਸ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਇਸ ਨੂੰ ਮੁੜ ਦੁਬਾਰਾ ਪਹਿਲੋਂ ਵਾਲੇ ਦੇ ਉੱਤੇ ਜਿਹੜਾ ਉਹ ਰਹੂਗਾ। ਪਰ ਇੱਦਾਂ ਤਾਂ ਖੇਡ ਜਿਹੜੀ ਆ ਕੋਈ ਕੰਮ ਨਹੀਂ ਹੋਊਗਾ, ਇੱਕ ਦੂਜੇ ਦੇ ਕੰਮ ਹੀ ਜਿਹੜੇ ਆ ਉਹ ਜਿਹੜੇ ਕੋਈ ਕਰਦਾ ਰਹੂਗਾ, ਦੂਜਾ ਵਾਪਸ ਲੈ ਲੂਗਾ, ਫਿਰ ਉਹ ਵਾਪਸ ਕਿਤੇ ਦੂ ਜਿਹੜਾ ਉਹ ਵਾਪਸ ਲੈਣਗੇ। ਸੋ ਇਹੀ ਕੰਮ ਹੀ ਕਿਤੇ ਜਿਹੜਾ ਆ ਉਹ ਨਾ ਚੱਲਦਾ ਰਹਿ ਜਾਵੇ, ਜਿਹੜਾ ਕਿ ਓਵਰਆਲ ਪ੍ਰੋਗਰੈਸ ਦੇ ਲਈ ਉਹ ਮਾੜਾ ਸਾਬਤ ਹੋ ਸਕਦਾ ਆ। ਜੀ ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ। ਚਾਈਨਾ ਵਾਲਿਆਂ ਨੇ ਇੱਕ ਕਹਿੰਦੇ ਵੀ ਕੁਆਰੰਟੀਨ ਕੈਂਪ ਆ ਉਸ ਨੂੰ ਬਣਾਉਣਾ ਸ਼ੁਰੂ ਕੀਤਾ ਹੋਇਆ ਆ, 4000 ਦੇ ਕਰੀਬ, ਜਿੱਥੇ ਲੋਕਾਂ ਨੂੰ ਰੱਖਿਆ ਜਾਊਗਾ। ਪਿਛਲੇ ਮਹੀਨੇ ਦੇ ਵਿੱਚ ਚਾਈਨਾ ਦੇ ਵਿੱਚ ਸ਼ੀਜੂਆਂਗ ਜਿਹੜਾ ਉਹਨਾਂ ਦੀ ਪ੍ਰੋਵਿੰਸ ਹੈਗੀ ਆ ਅਤੇ ਹੇਬਈ ਪ੍ਰੋਵਿੰਸ ਆ, ਉੱਥੇ ਕਰੋਨਾ ਵਾਇਰਸ ਦੇ ਕੇਸ ਆਏ ਸੀ। ਉਸ ਨੂੰ ਦੇਖਦੇ ਹੋਏ ਨਵਾਂ ਹੀ ਉਹਨੇ ਜਿਹੜਾ ਪਿੰਡ ਵਸਾਇਆ ਹੈਗਾ ਆ। ਸੋ ਚਾਈਨਾ ਵਾਲੇ ਝੂਠ ਤਾਂ ਬੋਲਦੇ ਹੀ ਆ, ਆਪਾਂ ਨੂੰ ਪਤਾ ਹੀ ਆ ਵੀ ਪਹਿਲਾਂ ਵੀ ਉਹਨਾਂ ਨੇ ਬੜੇ ਘੱਟ ਨੰਬਰ ਜਿਹੜੇ ਦੱਸੇ ਸੀ ਵੀ ਜਿਹੜੇ ਕਰੋਨਾ ਵਾਇਰਸ ਨਾਲ ਮਰੇ ਆ ਲੋਕ, ਅਤੇ ਹਜੇ ਵੀ ਉੱਥੇ ਜਿਹੜਾ ਕਰੋਨਾ ਵਾਇਰਸ ਫੈਲ ਰਿਹਾ ਅਤੇ ਨਵੇਂ ਟਾਊਨ ਬਣਾ ਰਹੇ ਆ ਵੀ ਜਿਹੜੇ ਬੰਦੇ ਅਫੈਕਟਡ ਹੋਏ ਆ ਉਹਨਾਂ ਨੂੰ ਉੱਥੇ ਰੱਖਿਆ ਜਾ ਸਕੇ। ਜਿਹੜੇ WHO ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਦੇ ਜਿਹੜੇ ਸਾਰੇ ਇੰਪਲਾਈ ਸੀ ਉਹਨਾਂ ਨੂੰ ਉੱਥੇ ਉਸ ਸ਼ਹਿਰ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਜਿੱਥੋਂ ਕਰੋਨਾ ਵਾਇਰਸ ਫੈਲਿਆ ਸੀ। ਸੋ ਟਰਸਟ ਹੈ ਨਹੀਂ। ਈਵਨ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਨਵੇਂ ਟ੍ਰੇਜਰੀ ਸੈਕਟਰੀ ਆ ਉਹਨਾਂ ਨੇ ਵੀ ਪੂਰੀ ਚੇਤਾਵਨੀ ਦਿੱਤੀ ਆ ਵੀ ਚਾਈਨਾ ਨਾਲ ਸਾਡੇ ਰਿਲੇਸ਼ਨ, ਉਹ ਇਹ ਨਾ ਸੋਚਣ ਵੀ ਪ੍ਰੈਜ਼ੀਡੈਂਟ ਟਰੰਪ ਚੱਲ ਗਿਆ ਅਤੇ ਵੀ ਸਾਡੇ ਰਿਲੇਸ਼ਨ ਵਧੀਆ ਹੋ ਜਾਣੇ ਆ। ਜਿਸ ਹਿਸਾਬ ਨਾਲ ਉਹ ਸਾਡੇ ਜਿਹੜੇ ਚੋਰੀ ਕਰਨੋਂ ਨਹੀਂ ਹਟਦੇ ਹੈਗੇ ਇੱਥੇ ਦੇ ਜਿਹੜੇ ਟੈਕਨੋਲੋਜੀ ਆ, ਤਾਂ ਹੋਰ ਜਿਹੜੀਆਂ ਚੀਜ਼ਾਂ ਆ ਮੁਸਲਿਮਸ ਨੂੰ ਲੈ ਕੇ, ਅਤੇ ਜਿਹੜੇ ਸਾਡੇ ਰਿਲੇਸ਼ਨ ਆ ਉਹ ਬਿਲਕੁਲ ਸਟ੍ਰਿਕਟ ਰਹਿਣਗੇ। ਹਾਂ, ਈਵਨ ਦੋ ਕਲਾਈਮੇਟ ਚੇਂਜ ਦੇ ਉੱਤੇ ਆਪਾਂ ਰਲ ਕੇ ਜਿਹੜਾ ਆ ਸਾਰੀ ਦੁਨੀਆ ਦੇ ਨਾਲ, ਮੁਲਕਾਂ ਦੇ ਨਾਲ, ਜਦੋਂ ਪੈਰਿਸ ਐਗਰੀਮੈਂਟ ਦੇ ਵਿੱਚ ਦੁਬਾਰਾ ਕੀ ਫਿਰ ਜੁਆਇਨ ਕਰਾਂਗੇ, ਰਲ ਕੇ ਕੰਮ ਕਰਾਂਗੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਜਿੱਦਾਂ ਆਲਰੇਡੀ ਆਪਾਂ ਦੱਸ ਹੀ ਚੁੱਕੇ ਹਾਂ ਵੀ ਇਹਨਾਂ ਨੇ ਸਹੁੰ ਜਿਹੜੀ ਹੁਣ ਚੱਕ ਲਈ ਆ, ਅਤੇ ਸਹੁੰ ਚੱਕਣ ਤੋਂ ਬਾਅਦ ਦੇ ਵਿੱਚ ਜਿਹੜੇ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਜਿਹੜੇ ਆ ਉੱਥੇ ਪਹੁੰਚ ਚੁੱਕੇ ਨੇ ਵਾਈਟ ਹਾਊਸ ਦੇ ਵਿੱਚ, ਜਿਹੜੇ ਉਹ ਜਾ ਰਹੇ ਨੇ। ਅਤੇ ਜੋ ਬਾਈਡਨ ਹੁਣਾਂ ਨੇ ਜਿਹੜਾ ਕਹਿੰਦੇ ਆ ਵੀ ਜਾਂਦੇ ਟਵੀਟ ਵੀ ਜਿਹੜਾ ਆ ਉਹ ਕਰ ਦਿੱਤਾ, ਨੋ ਟਾਈਮ ਟੂ ਵੇਸਟ ਵੈਨ ਇਟ ਕਮਸ ਟੂ ਟੈਕਲਿੰਗ ਦਾ ਕ੍ਰਾਈਸਿਸ ਵੀ ਫੇਸ। ਸੋ ਇਹ ਜਿਹੜਾ ਉਹਨਾਂ ਨੇ ਉੱਥੋਂ ਜਿਹੜਾ ਜਾ ਕੇ ਟਵੀਟ ਵੀ ਕਰ ਦਿੱਤਾ। ਸਭ ਨੂੰ ਯਾਦ ਹੀ ਹੋਣਾ ਆ 6 ਜਨਵਰੀ ਤੋਂ ਬਾਅਦ ਦੇ ਵਿੱਚ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਆ
ਉਹਨਾਂ ਨੂੰ ਟਵਿੱਟਰ, ਫੇਸਬੁੱਕ, ਹੋਰ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਐਪ ਵਾਲੀਆਂ ਅਤੇ ਵੱਡੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਆ ਔਨਲਾਈਨ, ਉਹਨਾਂ ਨੇ ਬੈਨ ਕਰ ਦਿੱਤਾ ਸੀਗਾ ਵੀ ਤੁਸੀਂ ਉੱਥੇ ਕਰ ਨਹੀਂ ਸਕਦੇ। ਫੇਸਬੁੱਕ ਵਾਲੇ ਤਾਂ ਹੁਣ ਇਹ ਵੀ ਕਹਿ ਰਹੇ ਸੀ, ਪਹਿਲਾਂ ਉਹਨਾਂ ਨੇ 2 ਹਫ਼ਤੇ ਦਾ ਬੈਨ ਲਾਇਆ ਸੀਗਾ, ਕਹਿੰਦੇ ਵੀ ਅਜੇ ਹੋ ਸਕਦਾ ਵੀ ਆਉਣ ਵਾਲੇ ਸਮੇਂ ਤੱਕ ਇਸ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਉਹ ਕਰ ਦਿੱਤਾ ਜਾਵੇ। ਉੱਧਰ ਡੋਨਲਡ ਟਰੰਪ ਉਹ ਆਪਣੇ ਮਾਰ-ਆ-ਲਾਗੋ ਰਿਜ਼ੋਰਟ ਫਲੋਰੀਡਾ ਦੇ ਵਿੱਚ ਜਿਹੜੇ ਉਹ ਉੱਥੇ ਚਲੇ ਜਾਣਗੇ ਅਤੇ ਜਿਹੜੇ ਹੁਣ ਸਾਬਕਾ ਰਾਸ਼ਟਰਪਤੀ ਦੇ ਵਜੋਂ ਉੱਥੇ ਕੁਛ ਸਮਾਂ ਜਿਹੜਾ ਬਿਤਾਉਣਗੇ। ਬਾਕੀ ਬਾਅਦ ਦੇ ਵਿੱਚ ਉਹਨਾਂ ਦੇ ਕੀ ਫਿਊਚਰ ਪਲਾਨਸ ਆ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਕਰੋਨਾ ਵਾਇਰਸ ਨੂੰ ਲੈ ਕੇ ਕਾਫੀ ਨਵੇਂ ਜਿਹੜੇ ਵੇਰੀਐਂਟਸ ਆ ਉਹ ਲੱਭ ਰਹੇ ਹੈਗੇ ਆ। ਸਾਊਥ ਅਫਰੀਕਾ ਦੇ ਵਿੱਚ ਵੀ ਹੁਣ ਕਹਿੰਦੇ ਨਵੇਂ ਲੱਭੇ ਹੈਗੇ ਆ। ਪਰ ਜਿਹੜੀ ਬੈਡ ਖਬਰ ਇਹ ਆ ਰਹੀ ਆ ਵੀ ਕਹਿੰਦੇ ਜੇ ਤੁਹਾਨੂੰ ਕਰੋਨਾ ਵਾਇਰਸ ਹੋ ਚੁੱਕਿਆ ਆ ਤੇ ਤੁਸੀਂ ਠੀਕ ਵੀ ਹੋ ਗਏ ਆ ਤੇ ਜਾਂ ਤੁਸੀਂ ਜਿਹੜਾ ਆ ਵੈਕਸੀਨ ਵੀ ਲਵਾ ਲਿਆ ਹੈਗਾ ਆ, ਸਟਿਲ ਇਹ ਜਿਹੜੇ ਨਵੇਂ ਵੇਰੀਐਂਟ ਆ ਕਹਿੰਦੇ ਕਾਫੀ ਸਟਰੋਂਗ ਆ, ਇਹ ਤੁਹਾਨੂੰ ਫੇਰ ਕਰੋਨਾ ਵਾਇਰਸ ਕਰ ਸਕਦੇ ਹੈਗੇ ਆ। ਇਹ ਉੱਥੇ ਦੇ ਪੈਨੀ ਮੂਰ, ਇੱਕ ਐਸੋਸੀਏਟ ਪ੍ਰੋਫੈਸਰ ਨੈਸ਼ਨਲ ਇੰਸਟੀਚਿਊਟ ਆਫ ਕਮਿਊਨੀਕੇਬਲ ਡਿਸੀਜ਼ ਦੇ ਜਿਹੜੇ ਸਾਊਥ ਅਫਰੀਕਾ 'ਚ ਆ, ਉਹਨਾਂ ਨੇ ਕਿਹਾ ਆ ਵੀ ਆਈ ਥਿੰਕ ਵੀ ਸ਼ੁੱਡ ਬੀ ਅਲਾਰਮਡ। ਇਹ ਵੀ ਮੈਨੂੰ ਲੱਗਦਾ ਆ ਵੀ ਬਹੁਤ ਖਤਰਨਾਕ ਚੀਜ਼ ਹੈਗੀ ਆ। ਸੋ ਗਾਹਾਂ ਤੇ ਗਾਹਾਂ ਇਹ ਜਿਹੜੀ ਚੀਜ਼ ਆ ਇਹ ਵੱਧਦੀ ਜਾ ਰਹੀ ਆ। ਆਪਾਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਭਾਈ ਕਰੋਨਾ ਵਾਇਰਸ ਤੋਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਛੁਟਕਾਰਾ ਆ ਛੇਤੀ ਤੋਂ ਛੇਤੀ ਮਿਲੇ ਤਾਂ ਜਿਹੜੀ ਸਾਰਾ ਕੁਛ ਨੋਰਮਲ ਹੋਵੇ। ਜੀ ਬਿਲਕੁਲ, ਵੈਕਸੀਨ ਜਿਹੜੀ ਉਹ ਲੱਗ ਰਹੀ ਆ ਪਰ ਕਈ ਲੋਕ ਜਿਹੜੇ ਉਹ ਲਵਾਉਣਾ ਨਹੀਂ ਚਾਹੁੰਦੇ। ਡਾਕਟਰ ਬਾਰ-ਬਾਰ ਜਿਹੜੇ ਉਹ ਕਹਿ ਰਹੇ ਆ ਵੀ ਇਹ ਬਿਲਕੁਲ ਸੁਰੱਖਿਅਤ ਆ, ਉਹ ਉਹਨਾਂ ਨੇ ਖੁਦ ਜਿਹੜੀ ਉਹ ਲਵਾਈ ਆ, ਚੱਲ ਰਿਹਾ ਆ। ਪਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਇੱਕ ਮਿਸ ਇਨਫੋਰਮੇਸ਼ਨ ਪਾ ਦਿੱਤੀ ਗਈ ਆ, ਉਹਦੇ ਕਰਕੇ ਬਹੁਤ ਪ੍ਰੋਬਲਮ ਆ ਰਹੀ ਹੈ। ਸੋ ਆਪਾਂ ਇੱਕ ਵਾਰੀ ਫੇਰ ਦੱਸਦੇ ਹਾਂ, ਕੈਲੀਫੋਰਨੀਆ ਦੇ ਵਿੱਚ ਸਾਰੀਆਂ ਜਿਹੜੇ ਵੀ ਕਾਉਂਟੀਜ਼ ਦੇ ਵਿੱਚ ਤੁਸੀਂ ਰਹਿੰਦੇ ਹੋ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਤੁਸੀਂ ਰਜਿਸਟਰ ਕਰ ਸਕਦੇ ਆ। ਜੇ 65 ਸਾਲ ਤੋਂ ਉੱਤੇ ਤੁਹਾਡੀ ਜਿਹੜੀ ਉਮਰ ਹੈਗੀ ਆ ਤਾਂ ਤੁਹਾਨੂੰ ਜਲਦ ਹੀ ਜਿਹੜੀ ਅਪੁਆਇੰਟਮੈਂਟ ਮਿਲ ਜੂਗੀ ਅਤੇ ਜਿਹੜਾ ਉਹ ਟੀਕਾ ਜਿਹੜਾ ਤੁਹਾਨੂੰ ਲੱਗ ਜਾਵੇਗਾ। ਸੋ ਇਸ ਚੀਜ਼ ਦੇ ਵੱਲ ਜਿਹੜਾ ਉਹ ਜ਼ਰੂਰ ਧਿਆਨ ਰੱਖਿਆ ਜਾਵੇ। ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ, ਨਹੀਂ ਹੈਗੀ ਮੈਡੀਕਲ ਦੀ ਕੋਈ, ਉਸ ਦੇ ਵਿੱਚ ਪ੍ਰਭਾਵ ਜਿਹੜਾ ਉਹ ਨਹੀਂ ਪਵੇਗਾ। ਅਤੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਹਾਡੇ ਇਮੀਗ੍ਰੇਸ਼ਨ ਦਾ ਸਟੇਟਸ ਵੀ ਜਿਹੜਾ ਉਹ ਕੋਈ ਮੈਟਰ ਨਹੀਂ ਕਰੂਗਾ। ਤੁਸੀਂ ਇੱਥੇ ਜਿਹੜੇ ਆ ਉਹ ਰਹਿੰਦੇ ਹੋਣਾ ਚਾਹੀਦੇ ਆ ਅਤੇ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਕੈਲੀਫੋਰਨੀਆ ਦੇ ਵਿੱਚ ਇਹ ਜਿਹੜੀਆਂ ਵੈਕਸੀਨਸ ਆ ਉਹ ਲਾਈਆਂ ਜਾਣਗੀਆਂ। ਇਸ ਦੇ ਉੱਤੇ ਮੈਂਡੇਟ ਨਹੀਂ ਹੈਗਾ ਵੀ ਤੁਹਾਨੂੰ ਲਵਾਉਣੀਆਂ ਹੀ ਲਵਾਉਣੀਆਂ ਆ, ਪਰ ਇਹ ਆ ਵੀ ਲਵਾਉਣ ਨੂੰ ਉਹ ਤਰਜੀਹ ਜਿਹੜੀ ਉਹ ਦੇ ਰਹੇ ਆ। ਉੱਦਾਂ ਇਹ ਹੋ ਸਕਦਾ ਹੈ ਜਿੱਦਾਂ ਹੁਣ ਅਮਰੀਕਾ ਨੇ 26 ਜਨਵਰੀ ਤੋਂ ਜਿਹੜਾ ਵੀ ਅੰਤਰਰਾਸ਼ਟਰੀ ਇੱਥੇ ਆਉਣਾ ਆ ਉਹਨਾਂ ਦੇ ਲਈ ਉਹਨਾਂ ਨੇ ਆਲਰੇਡੀ ਕੀਤਾ ਆ ਵੀ ਤੁਹਾਨੂੰ ਕੋਵਿਡ ਦਾ ਨੈਗੇਟਿਵ ਟੈਸਟ ਜਿਹੜਾ ਉਹ ਦਿਖਾਉਣਾ ਪਵੇਗਾ, ਫਿਰ ਹੀ ਤੁਹਾਨੂੰ ਅਮਰੀਕਾ ਦੇ ਵਿੱਚ ਆਉਣ ਦਿੱਤਾ ਜਾਊਗਾ। ਇਸ ਤੋਂ ਪਹਿਲਾਂ ਹੀ ਜਦੋਂ ਵੈਕਸੀਨ ਦੀਆਂ ਚਰਚਾਵਾਂ ਚੱਲ ਰਹੀਆਂ ਸੀ, ਕਈ ਜਿਹੜੀਆਂ ਆ ਏਅਰਲਾਈਨਸ ਅਤੇ ਕੁਛ ਕੰਟਰੀਜ਼ ਨੇ ਇੱਦਾਂ ਦਾ ਜਿਹੜਾ ਆ ਉਹ ਰੁੱਖ ਰੱਖਿਆ ਸੀਗਾ ਵੀ ਅਸੀਂ ਆਉਣ ਵਾਲੇ ਸਮੇਂ 'ਚ ਜਦੋਂ ਵੈਕਸੀਨਸ ਮੇ ਵੀ ਸਾਰਿਆਂ ਦੇ ਲਈ ਅਵੇਲੇਬਲ ਹੋ ਜਾਣਗੀਆਂ, ਸਭ ਨੂੰ ਜਿਹੜੀਆਂ ਲੱਗਣ ਤੱਕ ਜਿਹੜਾ ਪਹੁੰਚ ਜਾਣਗੀਆਂ, ਵੀ ਅਸੀਂ ਉਹਨਾਂ ਲੋਕਾਂ ਨੂੰ ਹੀ ਟਰੈਵਲ ਕਰਨ ਦੇਵਾਂਗੇ ਆਪਣੇ ਜਹਾਜ਼ਾਂ ਦੇ ਉੱਤੇ ਜਾਂ ਉਹਨਾਂ ਕੰਟਰੀਜ਼ ਦੇ ਵਾਲੇ, ਵੀ ਅਸੀਂ ਉਹਨਾਂ ਨੂੰ ਹੀ ਆਉਣ ਦੇਵਾਂਗੇ ਜਿਨ੍ਹਾਂ ਦੇ ਵੈਕਸੀਨੇਸ਼ਨ ਜਿਹੜੀ ਉਹ ਲੱਗੀ ਹੋਵੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਨਾਲ ਇੱਦਾਂ ਅਸਰ ਪਵੇਗਾ ਜਾਂ ਨਹੀਂ। ਮੈਂਡੇਟ ਨਹੀਂ ਕੀਤੀ ਪਰ ਕੰਨ ਇੱਧਰੋਂ ਫੜ ਲਓ ਜਾਂ ਦੂਜੇ ਪਾਸੋਂ ਫੜ ਲਓ, ਉਹ ਤਰੀਕਾ ਸ਼ਾਇਦ ਜਿਹੜਾ ਆ ਉਹ ਅਪਣਾਇਆ ਜਾ ਸਕੇ। ਉੱਧਰ ਹਰਜੋਤ ਸਿੰਘ ਜੀ, ਕੈਲੀ ਲੌਫਲਰ ਜਿਹੜੇ ਜਾਰਜੀਆ ਦੇ ਸਾਬਕਾ ਸੈਨੇਟਰ ਆ, ਜਿਹੜੇ ਹੁਣੇ ਰੀਸੈਂਟਲੀ ਜਿਹੜੀ ਰਨ ਆਫ ਇਲੈਕਸ਼ਨ ਜਾਰਜੀਆ ਦੇ ਵਿੱਚ ਉਹਨਾਂ ਦੀ ਉਹ ਹਾਰ ਹੋਈ ਸੀ, ਇਹ ਦੱਸਿਆ ਜਾ ਰਿਹਾ ਉੱਥੇ ਦੀ ਅਟਲਾਂਟਾ ਜਰਨਲ ਕੌਨਸਟੀਟਿਊਸ਼ਨ ਅਖਬਾਰ ਆ, ਉਹਨਾਂ ਨੇ ਇਹ ਦੱਸਿਆ ਆ ਵੀ ਜਿਹੜੀ ਵੂਮਨ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੀ ਜਿਹੜੀ ਉੱਥੇ ਦੀ ਟੀਮ ਅਟਲਾਂਟਾ ਡਰੀਮ ਆ, ਉਹਦੇ ਰਾਈਟ ਨਾਓ ਉਹ ਜਿਹੜੇ ਆ ਓਨਰ ਦੀ ਪੋਜੀਸ਼ਨ ਦੇ ਉੱਤੇ ਸੀਗੇ। ਅਤੇ ਇੱਦਾਂ ਕਹਿੰਦੇ ਦੱਸ ਰਹੀ ਹੈ ਅਖਬਾਰ ਵਾਲੇ ਦੱਸ ਰਹੇ ਆ ਵੀ ਇਹ ਜਿਹੜੀ ਹੈ ਇਹਨਾਂ ਦੇ ਹੱਥੋਂ ਜਿਹੜੀ ਉਹ ਨਿਕਲ ਰਹੀ ਹੈਗੀ ਹੈ ਅਤੇ ਸ਼ਾਇਦ ਇਹ ਇਹਨਾਂ ਦੇ ਹੱਥੋਂ ਜਿਹੜੀ ਵਿਕ ਕੇ ਕਿਸੇ ਹੋਰ ਦੇ ਕੋਲ ਜਿਹੜੀ ਉਹ ਹੁਣ ਚਲੀ ਜਾਵੇਗੀ। ਜੀ ਸੋ ਬਿਲਕੁਲ ਯੂਬਾ ਸਿਟੀ ਤੋਂ ਇਹ ਖਬਰ ਆ ਰਹੀ ਹੈ। ਕਈ ਵਾਰੀ ਕੀ ਹੁੰਦਾ ਰਾਜਕਨਵੀਰ ਸਿੰਘ ਜੀ, ਆਪਾਂ ਦੇਖਦੇ ਹਾਂ ਜਦੋਂ ਫਾਇਰ ਡਿਪਾਰਟਮੈਂਟਸ ਲਗਭਗ ਹਰ 2-3 ਬਲਾਕਸ ਦੇ ਵਿੱਚ ਇੱਕ ਅੱਧਾ ਜਿਹੜਾ ਫਾਇਰ ਸਟੇਸ਼ਨ ਹੁੰਦਾ ਆ ਵੀ ਇਹ ਤਾਂ ਜੀ ਆਰਾਮ ਨਾਲ ਬੰਦ ਹੈਗਾ ਆ, ਬੈਠੇ ਰਹਿੰਦੇ ਆ ਅਤੇ ਉੱਥੇ ਐਕਸਰਸਾਈਜ਼ ਕਰਦੇ ਰਹਿੰਦੇ ਆ ਫਾਇਰ ਫਾਈਟਰਸ, ਅਤੇ ਆਪਣੀਆਂ ਜਿਹੜੀਆਂ ਟਰੱਕ ਹੈਗੇ ਆ ਫਾਇਰ ਵਾਲੇ ਉਹਨਾਂ ਨੂੰ ਚਿਪਕਾਉਂਦੇ ਰਹਿੰਦੇ ਆ। ਪਰ
ਬਹੁਤ ਹਾਰਡ ਕੰਮ ਹੈਗਾ ਆ। ਪਿਛਲੇ ਸਾਲਾਂ ਤੋਂ ਕੈਲੀਫੋਰਨੀਆ ਦੇ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੇ ਬੜੀ ਤਕੜੀ ਜਿਹੜੀ ਆ ਲੜਾਈ ਲੜੀ ਹੈਗੀ ਆ। ਇੱਕ ਛੋਟੀ ਜਿਹੀ ਜੇ ਮੈਂ ਐਗਜ਼ਾਮਪਲ ਦਿੰਦਾ ਜਾਵਾਂ, ਯੂਬਾ ਸਿਟੀ ਦੀ ਆ ਰਹੀ ਆ। ਯੂਬਾ ਸਿਟੀ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ, ਕਹਿੰਦੇ ਪਈ ਸਨ 2020 ਦੇ ਵਿੱਚ ਉਹਨਾਂ ਨੇ 10,667 ਕਾਲਸ ਜਿਹੜੀਆਂ ਆ ਉਹ ਲਈਆਂ, ਜਿਹਦੇ ਵਿੱਚੋਂ 55 ਸਟਰਕਚਰ ਫਾਇਰ ਸੀਆਂ, 67 ਵੈਜੀਟੇਸ਼ਨ ਫਾਇਰ ਸੀਆਂ ਤੇ 12 ਦੇ ਕਰੀਬ ਜਿਹੜੀਆਂ ਵਾਈਲਡ ਫਾਇਰਸ ਆ ਕੈਲੀਫੋਰਨੀਆ ਦੇ ਵਿੱਚ। ਉਹਨਾਂ ਦਾ ਐਗਰੀਮੈਂਟ ਹੈ ਇੱਕ ਫਾਇਰ ਅਸਿਸਟੈਂਟ ਐਗਰੀਮੈਂਟ, ਜਿਹਦੇ ਅਧੀਨ ਉਹਨਾਂ ਨੇ ਵੱਖ-ਵੱਖ ਏਰੀਏ 'ਚ ਜਾ ਕੇ ਉਹ ਫਾਇਰਸ ਨੂੰ ਫਾਈਟ ਕੀਤਾ ਆ। 8347 ਘੰਟੇ ਜਿਹੜੇ ਇੱਕ ਛੋਟੇ ਜਿਹੇ ਟਾਊਨ ਯੂਬਾ ਸਿਟੀ ਦੀ ਇਹ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਿੱਥੇ ਟੋਟਲ ਸਿਟੀਜ਼ਨ 73,000 ਦੇ ਕਰੀਬ ਹੈਗੇ ਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਪਈ, ਜਿਹੜੇ ਵੀ ਤੁਹਾਡੇ ਜਿੱਥੇ ਰਹਿੰਦੇ ਆ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਵੀ ਕੋਈ ਫਾਇਰ ਫਾਈਟਰ ਫਾਇਰ ਵਾਲਿਆਂ ਦਾ ਜਿਹੜਾ ਸਟੇਸ਼ਨ ਹੈਗਾ, ਜ਼ਰੂਰ ਕਿਸੇ ਨਾ ਕਿਸੇ ਵੇਲੇ ਉਹਨਾਂ ਨੂੰ ਸਟਾਰਬਕ ਦੀ ਕਾਫੀ ਡੋਨਟ ਵਗੈਰਾ ਲੈ ਕੇ ਥੈਂਕ ਯੂ ਜ਼ਰੂਰ ਕਰਿਆ ਕਰੋ। ਕਿਉਂਕਿ ਤੁਸੀਂ ਦੇਖੋ ਵੀ ਇੱਕ ਛੋਟੇ ਟਾਊਨ ਦਾ ਮੈਂ ਦੱਸਿਆ ਵੀ ਕਿੰਨਾ ਜ਼ਿਆਦਾ ਉਹਨਾਂ ਨੂੰ ਕੰਮ ਆ, ਜਦ ਕਿ ਰਿਐਲਿਟੀ 'ਚ ਆਪਾਂ ਕਈ ਵਾਰੀ ਦੇਖਦੇ ਹੁੰਦੇ ਆ ਵੀ ਇਹ ਤਾਂ ਵਿਹਲੇ ਬੈਠੇ ਆ। ਸੋ ਥੈਂਕ ਯੂ ਜ਼ਰੂਰ ਕਰਿਆ ਕਰੋ। ਇੱਕ ਤਾਂ ਇਹ ਆ ਵੀ ਉਹਦੇ ਨਾਲ ਆਪਣੀ ਆਇਡੈਂਟੀਟੀ ਦਾ ਪਤਾ ਲੱਗਦਾ, ਇੱਕ ਉਹਨਾਂ ਨੂੰ ਇਹ ਵੀ ਲੱਗਦਾ ਵੀ ਯਾਰ ਜਿਨ੍ਹਾਂ ਨੂੰ ਅਸੀਂ ਸੇਵ ਕਰਦੇ ਆ, ਕੋਈ ਬਿਮਾਰ ਹੋ ਜਾਂਦਾ ਸਭ ਤੋਂ ਪਹਿਲਾਂ 911 ਕਾਲ, ਐਂਬੂਲੈਂਸ ਤੋਂ ਪਹਿਲਾਂ ਫਾਇਰ ਵਾਲੀ ਆਉਂਦੇ ਹੈਗੇ ਆ। ਫਿਰ ਹੁਣ ਫਾਇਰ ਦੇ ਵਿੱਚ ਦੇਖ ਲਓ ਤੇ ਪਈ ਸਾਡੀ ਇਹ ਐਪਰੀਸ਼ੀਏਸ਼ਨ ਕਰਦੇ ਹੈਗੇ ਆ। ਸੋ ਜਾਣ ਪਛਾਣ ਹੁੰਦੀ ਆ। ਸੋ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਏਰੀਏ ਦੇ ਵਿੱਚ ਕਿਤੇ ਵੀ ਜਿਹੜਾ ਤੁਹਾਡਾ ਫਾਇਰ ਸਟੇਸ਼ਨ ਹੁੰਦਾ, ਕਦੇ ਉਹਨਾਂ ਨੂੰ ਕੋਈ ਸਟਾਰਬਕ ਦੀ ਕਾਫੀ, ਚਾਹ ਜਾਂ ਡੋਨਟ ਲੈ ਕੇ ਉਹਨਾਂ ਦਾ ਜਸਟ ਥੈਂਕ ਯੂ ਕਰਿਆ ਕਰੋ। ਤੇ ਬੱਚੇ ਜ਼ਰੂਰ ਨਾਲ ਲੈ ਕੇ ਜਾਇਆ ਕਰੋ, ਤਾਂ ਕਿ ਬੱਚਿਆਂ ਨੂੰ ਵੀ ਜਿਹੜੀ ਆ ਜਿਹੜੀ ਉਹਨਾਂ ਦੀ ਐਜ਼ ਏ ਡਿਊਟੀ ਆ ਫਿਊਚਰ ਦੇ ਵਿੱਚ ਉਹਨਾਂ ਨੂੰ ਪਤਾ ਲੱਗੇ। ਜੀ ਬਿਲਕੁਲ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਮਿਲਾਂਗੇ ਜਿਹੜਾ ਜੀ ਉਹ ਆਪਾਂ ਸਾਰਿਆਂ ਨੂੰ ਹੀ ਜਿਹੜਾ ਜੀ ਉਹ ਅਗਲੀ ਵਾਰ, ਤੇ ਉਦੋਂ ਤੱਕ ਲਈ ਇਜਾਜ਼ਤ ਲੈਂਦੇ। ਇਸ ਤੋਂ ਅਗਲਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਹੋਵੇਗਾ ਆਤਮਿਕ ਆਨੰਦ, ਤੇ 11 ਵਜੇ ਪ੍ਰੋਗਰਾਮ ਹਾਸੇ ਚਾਰੇ ਪਾਸੇ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਕੁਝ ਗੱਲਾਂ ਕੁਝ ਗੀਤ। ਫਿਰ 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਜਿਹੜਾ ਜੀ ਪ੍ਰੋਗਰਾਮ ਹੋਵੇਗਾ ਵਿਸਰਦਾ ਵਿਰਸਾ, ਤੇ 5:30 ਵਜੇ ਤੋਂ ਬਾਅਦ ਦੇ ਵਿੱਚ ਗੁਰਬਾਣੀ ਦਾ ਜਿਹੜਾ ਉਹ ਪ੍ਰੋਗਰਾਮ ਆ ਉਹ ਜਿਹੜਾ ਜੀ ਉਹ ਚੱਲੇਗਾ। ਤੇ ਉਸ ਤੋਂ ਬਾਅਦ ਦੇ ਵਿੱਚ ਸ਼ਾਮ ਦਾ ਜਿਹੜਾ ਬੁਲੇਟਿਨ ਆ ਉਹ ਤੁਹਾਡੇ ਲਈ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਅਪਡੇਟ ਅਮਰੀਕਾ ਦਾ 7:30। 8 ਵਜੇ ਜਿਹੜਾ ਜੀ ਪ੍ਰੋਗਰਾਮ ਆਵੇਗਾ ਸਿੱਖ ਇਤਿਹਾਸ, ਸਿੱਖ ਤਾਰੀਖ ਦੇ ਪੰਨਿਆਂ 'ਚੋਂ, ਤੇ ਉਸ ਤੋਂ ਬਾਅਦ 'ਚ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਰਾਤ ਨੂੰ ਫਿਰ 9 ਵਜੇ ਜਿਹੜਾ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਰੇਡੀਓ ਡਰਾਮਾ ਜਿਹੜਾ ਚੱਲ ਰਿਹਾ ਆ ਉਹ ਵੀ ਜਿਹੜਾ ਆ ਉੱਥੇ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਤੇ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।